ਜਾਂ ਡਿਫੈਂਡ ਕਰੋਗੇ। ਸੋ ਉਹਦੇ ਵਿੱਚ ਇਹ ਤਾਂ ਗੋਲਮੋਲ ਜਿਹੀ ਗੱਲ ਆ। ਉਹਨਾਂ ਨੇ ਪਰ ਟਰੰਪ ਹੁਣੀ ਸਟੇਟਮੈਂਟ ਦਿੱਤੀ ਆ ਵੀ ਜੀ ਜਿਨਪਿੰਗ ਨੇ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਹਥਿਆਰ ਵਗੈਰਾ ਨਹੀਂ ਦੇਵਾਂਗੇ। ਪਰ ਨਾਲ ਹੀ ਜਿਹੜਾ ਆ ਤਾਈਵਾਨ ਦੀ ਗੱਲ ਵੀ ਹੋ ਗਈ ਵੀ ਤਾਈਵਾਨ ਦੇ ਸੰਬੰਧ ਦੇ ਵਿੱਚ ਤੁਸੀਂ ਕੀ ਕਰੋਗੇ। ਇਹ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ ਪੁੱਛਿਆ। ਇਹ 에ਅਰਫੋਰਸ ਵਨ ਦੇ ਉੱਤੇ ਜਦੋਂ ਹੁਣ ਬੀਜਿੰਗ ਤੋਂ ਵਾਪਸ ਅਮਰੀਕਾ ਆ ਰਹੇ ਆ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣੀ, ਉਸ ਟਾਈਮ ਦੇ ਉੱਤੇ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਕਹਿੰਦੇ ਵੀ ਆਈ ਡੋਂਟ ਟਾਕ ਅਬਾਊਟ ਦੋਜ਼ ਥਿੰਗਸ ਤੇ ਦੇਰ ਇਜ਼ ਓਨਲੀ ਵਨ ਪਰਸਨ ਦੈਟ ਨੋਜ਼ ਦੈਟ ਯੂ ਨੋ ਹੂ ਇਟ ਇਜ਼ ਮੀ, ਆਈ ਐਮ ਦਾ ਓਨਲੀ ਪਰਸਨ। ਸੋ ਕਹਿੰਦੇ ਵੀ ਮੈਂ ਦੱਸਣਾ ਨਹੀਂ ਵੀ ਕੀ ਗੱਲ ਆ, ਪਰ ਇਹ ਗੱਲ ਹੋਈ ਹੈਗੀ ਆ ਵੀ ਤੁਸੀਂ ਤਾਈਵਾਨ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਸਾਥ ਨਾ ਦਿਓ। ਕੋਈ ਵੀ ਜਿਹੜੀ ਜੁਆਇੰਟ ਡੀਲ ਆ ਉਹ ਅਨਾਊਂਸਮੈਂਟ ਨਹੀਂ ਹੋਈ ਉਹਦੇ ਸੰਬੰਧ ਦੇ ਵਿੱਚ। ਸਟ੍ਰੈਟਜਿਕ ਸਟੇਬਿਲਿਟੀ ਦੇ ਸੰਬੰਧ ਦੇ ਵਿੱਚ ਇਹ ਦੇਖਿਆ ਜਾਵੇ, ਟਰੰਪ ਉਹਨਾਂ ਦਾ US ਚਾਈਨਾ ਨੂੰ ਲੈ ਕੇ, ਇਰਾਨ ਵਾਰ ਨੂੰ ਲੈ ਕੇ ਕਹਿੰਦੇ ਪਈ ਉਹ ਚਾਈਨਾ ਵਾਲੇ ਕਹਿੰਦੇ ਆ ਵੀ ਅਸੀਂ ਅਮਰੀਕਾ ਦੇ ਨਾਲ ਆ, ਪਰ ਇਹ ਪਤਾ ਨਹੀਂ ਹੁਣ ਇਹ ਟਰੰਪ ਹੁਣੀ ਸਟੇਟਮੈਂਟ ਦੇ ਰਹੇ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਸਾਡੀਆਂ ਜਿਹੜੀਆਂ ਬੜੀਆਂ ਫੈਂਟਾਸਟਿਕ ਟ੍ਰੇਡ ਡੀਲਸ ਹੋਈਆਂ ਹੈਗੀਆਂ ਤੇ ਪਰ ਕੀ ਹੋਈਆਂ ਡਿਟੇਲ ਆਣੀ ਆ। ਕਹਿੰਦੇ ਵੀ 200 ਦੇ ਬੋਇੰਗ ਪਲੇਨ ਉਹਨਾਂ ਨੇ ਖਰੀਦਣੇ ਹੈਗੇ ਆ, ਅਮਰੀਕਨ ਤੇਲ ਖਰੀਦੂਗੇ, ਐਗਰੀਕਲਚਰ ਪ੍ਰੋਡਕਟ ਖਰੀਦੂਗੇ। ਚਾਈਨਾ ਨੇ ਹਜੇ ਇਦਾਂ ਦਾ ਕੋਈ ਅਨਾਊਂਸ ਨਹੀਂ ਕੀਤਾ, ਇਹ ਸਿਰਫ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਹੀ ਅਨਾਊਂਸ ਕੀਤਾ ਹੈਗਾ ਆ। ਕਹਿੰਦੇ ਵੀ ਜੀ ਨੇ ਇਹ ਕਿਹਾ ਆ ਵੀ ਅਮਰੀਕਨ ਜਿਹੜੇ ਐਗਜ਼ੀਕਿਊਟਿਵ ਕੰਪਨੀਆਂ ਦੇ ਮਾਲਕ ਉੱਥੇ ਗਏ ਹੋ ਸੀ ਵੀ ਅਸੀਂ ਚਾਈਨਾ ਨੂੰ ਹੋਰ ਓਪਨ ਕਰਾਂਗੇ ਤਾਂ ਕਿ ਜਿਹੜੇ ਫੋਰਨ ਬਿਜ਼ਨਸਿਸ ਆ ਉਹ ਇੱਥੇ ਆ ਕੇ ਕੰਮ ਆਪਣਾ ਜਿਹੜਾ ਬਿਜ਼ਨਸ ਆ ਉਹ ਸਟਾਰਟ ਕਰ ਸਕਣ। ਸੋ ਗੱਲਬਾਤ ਇਦਾਂ ਹੀ ਚਾਲੂ ਰਹੂਗੀ। ਟਰੰਪ ਉਹਨਾਂ ਨੇ ਜੀ ਨੂੰ ਇਨਵਾਈਟ ਕੀਤਾ ਆ ਸਤੰਬਰ 24 ਨੂੰ ਵਾਈਟ ਹਾਊਸ ਦੇ ਵਿੱਚ। ਦੇਖਦੇ ਆ ਵੀ ਉਹ ਆਉਂਦੇ ਆ ਕਿ ਨਹੀਂ, ਪਰ ਪਿਛਲੇ ਜਿਹੜਾ ਦੇਖਿਆ ਜਾਵੇ ਕਿ 2 ਵਾਰੀ ਚਾਈਨਾ ਵਾਲਿਆਂ ਨਾਲ ਜਿਹੜੇ ਟਰੰਪ ਹੋਣੀ ਆ ਉਹ ਮਿਲ ਚੁੱਕੇ ਹੈਗੇ ਆ। ਬਹੁਤੀਆਂ ਰਿਪੋਰਟਸ ਇਹੀ ਆ ਰਹੀਆਂ ਵੀ ਇਹਦੇ ਵਿੱਚੋਂ ਕੁਝ ਨਿਕਲਿਆ ਪਾਇਆ ਕੋਈ ਬਾਹਲਾ ਮੇਨ ਨਹੀਂ ਗਿਆ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, ਦੋਨੋਂ ਧਿਰਾਂ ਆਪੋ ਆਪਣੀਆਂ ਗੱਲਾਂ ਕਰਦੀ ਰਹੀਆਂ ਤੇ ਜਿਹੜੀ ਚੀਜ਼ US ਕਹਿੰਦੇ ਸੀ ਚਾਈਨਾ ਨੇ ਉਸ ਨੂੰ ਨਹੀਂ ਪੁਸ਼ਟ ਕੀਤਾ ਤੇ ਜਿਹੜੀ ਚਾਈਨਾ ਵਾਲੇ ਕਹਿੰਦੇ ਸੀ ਉਸ ਨੂੰ ਅਮਰੀਕਾ ਨੇ ਨਹੀਂ ਪੁਸ਼ਟ ਕੀਤਾ। ਸੋ ਆਪਸ ਦੇ ਵਿੱਚ ਕੀ ਇਹ ਗੱਲਾਂ ਹੀ ਆ ਕਿ ਨਹੀਂ? ਅੱਜ ਦੀ ਜਿਹੜੀ ਡਿਪਲੋਮੇਸੀ ਦੇ ਵਿੱਚ ਖਾਸ ਕਰਕੇ ਟਰੰਪ ਹੋਣਾ ਦੇ ਜਿੱਦਾਂ ਦੇ ਬਿਆਨ ਆਉਂਦੇ ਆ, ਯਕੀਨ ਕਿੰਨਾ ਕੁ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਰਹੂਗਾ? ਇਹ ਜਿਹੜਾ ਹੁਣ ਵੱਡਾ ਜਿਹੜਾ ਕੁਐਸਚਨ ਜਿਹੜਾ ਉਹ ਹੈਗਾ ਆ ਵੀ 200 ਜਹਾਜ਼ ਖਰੀਦ ਲੈਣੇ ਆ, ਕਿਤੇ ਉਹ ਵੀ ਟਰੰਪ ਦੀ ਭਾਸ਼ਾ 'ਚ ਨਹੀਂ ਸੀ ਵੀ ਚੱਲ ਕੁਝ ਨਹੀਂ ਕਹਿਣਾ, ਜੋ ਮਰਜ਼ੀ ਕਹੀ ਚੱਲੋ, ਵੀ ਹੋਣਾ ਨਹੀਂ ਹੋਣਾ ਬਾਅਦ ਦੀ ਬਾਅਦ 'ਚ ਜਿਹੜੀ ਉਹ ਦੇਖੀ ਜਾਊਗੀ। ਸੋ ਕਨਫਰਮ ਜਿਹੜਾ ਕੋਈ ਨਹੀਂ ਕਰ ਰਿਹਾ ਇੱਕ ਦੂਜੇ ਦੀ ਦੁਆਰਾ ਜੋ ਜਿਹੜੇ ਕਲੇਮ ਆ ਉਹ ਕਿਤੇ ਜੋ ਜਾ ਰਹੇ ਹੈਗੇ ਆ। ਸੋ ਟ੍ਰੇਡ ਨੂੰ ਲੈ ਕੇ ਵੱਡੀ ਜਿਹੜੀ ਗੱਲ ਨਾਲ ਰਹਿਣੀ ਸੀ ਤੇ ਨਾਲ ਇਰਾਨ ਨੂੰ ਜਿਹੜਾ ਉਹ ਲੈ ਕੇ। ਸੋ ਇਹ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਬਿਲੀਅਨਰਸ ਨੂੰ ਸੋਹਣਾ ਮੌਕਾ ਮਿਲ ਗਿਆ ਹਰਜੋਤ ਸਿੰਘ ਜੀ। ਉਹ ਉੱਥੇ ਗਏ ਨਾਲ ਤੇ ਉਹ ਜਾ ਕੇ ਦੇਖਿਆ ਜਿਹੜਾ ਗ੍ਰੇਟ ਪੀਪਲ ਪੈਲੇਸ ਦੇ ਵਿੱਚ ਜਦ ਗਏ, ਮਾਰਕੋ ਰੂਬੀਓ, ਈਲਨ ਮਸਕ, ਉਹ ਸਾਰੇ ਜਾਣੇ ਵੀਡੀਓ ਤੇ ਉੱਤੇ ਵੱਲ ਨੂੰ ਛੱਤ ਵੱਲ ਨੂੰ ਦੇਖ ਕੇ ਜਿਹੜਾ ਉਹ ਅਚੰਭਤ ਜਿਹੜੇ ਉਹ ਹੋ ਰਹੇ ਸੀ ਵੀ ਦੇਖੋ ਕਿੱਡੀ ਸ਼ਾਨਦਾਰ ਜਿਹੜੀ ਉਹ ਚੀਜ਼ ਆ। ਆਉਂਦੇ ਦਿਨਾਂ ਜਿਵੇਂ ਤੁਸੀਂ ਦੇਖਿਓ ਇਹ ਬਿਆਨ ਆਇਆ ਲਓ ਵੀ ਜਿਹੜਾ ਸਾਡਾ ਨਵਾਂ ਬਾਲਰੂਮ ਹੋਣਾ ਉਹ ਦੇਖਿਓ ਉਸੇ ਤਰੀਕੇ ਦਾ ਹੀ ਅਸੀਂ ਬਣਾਉਣਾ ਆ ਜਿੱਦਾਂ ਦਾ ਚਾਈਨਾ ਦਾ ਇਹਨਾਂ ਨੇ ਗ੍ਰੇਟ ਪੀਪਲ ਪੈਲੇਸ ਜਿਹੜਾ ਬਣਾਇਆ ਹੈਗਾ ਆ। ਸੋ ਇਹ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਹੁਣ ਇਹ ਦੇਖੋ ਹਰਜੋਤ ਸਿੰਘ ਜੀ ਵੀ AI ਦੀਆਂ ਜਿਹੜੀਆਂ NVIDIA ਦੀਆਂ ਚਿਪਸ ਆ ਉਸ ਨੂੰ ਆਲਰੇਡੀ ਜਿਹੜਾ ਆ ਉਹ ਚਿਪਸ ਨੂੰ ਦੇਣ ਦੇ ਲਈ, ਖਰੀਦਣ ਦੇ ਲਈ ਚਾਈਨਾ ਦੀਆਂ ਕਈ ਕੰਪਨੀਜ਼ ਨੂੰ ਉਹਨਾਂ ਨੇ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਹੈਗੀ ਆ। CEO ਜਿਹੜਾ ਜੈਨਸਿੰਗ ਹੁਆਂਗ ਆ ਉਹ ਅਖੀਰਲੇ ਮੌਕੇ ਟ੍ਰਿਪ ਦੇ ਵਿੱਚ ਉਸ ਨੂੰ ਜਿਹੜਾ ਉਹ ਸ਼ਾਮਲ ਕੀਤਾ ਜਿਹੜਾ ਉਹ ਜਾਵੇਗਾ। ਸੋ ਦੋਨਾਂ ਧਿਰਾਂ ਦੇ ਵੱਲੋਂ ਜਿਹੜਾ ਹਰਜੋਤ ਸਿੰਘ ਜੀ ਸਾਂਝੀ ਕੋਈ ਵਾਰਤਾ ਜਾਂ ਸਾਂਝੀ ਜਿਹੜਾ ਕੋਈ ਬਿਆਨ ਆ ਉਹ ਕੋਈ ਦੇਖਣ ਨੂੰ ਅਜੇ ਤੱਕ ਨਹੀਂ ਮਿਲਿਆ, ਅਨਲੈਸ ਜੇ ਆਇਆ ਹੋਵੇ ਤਾਂ ਹਾਲ ਦੀ ਘੜੀ ਕਿਸੇ ਦੇ ਨੌਲੇਜ ਦੇ ਵਿੱਚ ਨਹੀਂ ਹੈਗਾ। ਡਰੱਗ ਟ੍ਰੈਫਿਕਿੰਗ ਨੂੰ ਲੈ ਕੇ ਅਮਰੀਕਾ ਦੇ ਵਿੱਚ ਇਹ ਅਕਸਰ ਗੱਲ ਚੱਲਦੀ ਆ ਵੀ ਜਿਹੜਾ ਚਾਈਨਾ ਤੋਂ ਕੱਚਾ ਮਾਲ ਫੈਂਟਨਲ ਦੇ ਕ੍ਰਾਈਸਿਸ ਨੂੰ ਲੈ ਕੇ ਉਹ ਜਿਹੜੇ ਕੈਮੀਕਲਸ ਆ ਉਹ ਚਾਈਨਾ ਤੋਂ ਬਹੁਤ ਜ਼ਿਆਦਾ ਜਿਹੜੇ ਉਹ ਆਉਂਦੇ ਹੈਗੇ ਆ। ਤੇ ਟਰੰਪ ਹੁਣਾਂ ਨੇ ਇੱਕ ਵਾਰੀ ਇਹ ਵੀ ਕਾਰਨ ਦੱਸਿਆ ਸੀਗਾ ਵੀ ਜਿਹੜੇ ਅਸੀਂ ਟੈਰਿਫ ਲਾ ਰਹੇ ਹਾਂ ਚਾਈਨੀਜ਼ ਐਕਸਪੋਰਟ ਦੇ ਉੱਤੇ ਪਿਛਲੇ ਸਾਲ, ਉਹਨਾਂ ਦੇ ਵਿੱਚੋਂ ਇੱਕ ਕਾਰਨ ਇਹ ਵੀ ਜਿਹੜਾ ਉਹ ਹੈਗਾ ਆ।
ਤੇ ਵਾਈਟ ਹਾਊਸ ਨੇ ਇਹ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਪ੍ਰੋਗਰੈਸ ਆ ਉਸ ਦੇ ਉੱਤੇ ਹੋਰ ਕੰਮ ਕਰਨ ਨੂੰ ਗੱਲ ਜਿਹੜੀ ਉਹ ਆਖੀ ਹੈਗੀ ਆ। ਉੱਦਾਂ ਜਿੰਨੀਆਂ ਸਟੇਟਮੈਂਟਸ ਪਬਲਿਸ਼ ਕੀਤੀਆਂ ਚਾਈਨੀਜ਼ ਫੋਰਨ ਮਿਨਿਸਟਰੀ ਨੇ, ਉਹਦੇ ਵਿੱਚ ਫੈਂਟਨਲ ਦਾ ਜਾਂ ਫਲੋ ਆਫ ਡਰੱਗਸ ਦਾ ਯੂਐਸ ਦੇ ਵਿੱਚ ਕੋਈ ਜ਼ਿਕਰ ਨਹੀਂ ਹੈਗਾ। ਕਿ ਟਰੰਪ ਹੁਣੀ ਵੇਚ ਰਹੇ ਸੀਗੇ ਜਾਂ ਸ਼ੀ ਜਿਨਪਿੰਗ ਵੇਚ ਰਿਹਾ, ਚਾਹੀਦਾ ਦੋਨਾਂ ਨੂੰ ਇੱਕ ਦੂਜੇ ਤੋਂ ਬਹੁਤ ਕੁਝ ਹੈਗਾ ਆ। ਚਾਈਨਾ ਇਸ ਗੱਲ ਤੋਂ ਅਮਰੀਕਾ ਦੇ ਨੂੰ ਜਿਹੜਾ ਟਰੰਪ ਨੂੰ ਜਿਹੜਾ ਉਹ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਆ ਵੀ ਜਿਹੜਾ ਤੇਲ ਆ ਉਹਨਾਂ ਦੀ ਜਿਹੜੀ એનર્ਜੀ ਦੀ ਡਿਮਾਂਡ ਆ ਉਹਦੇ ਵਿੱਚ ਇਰਾਨੀਅਨ ਤੇਲ ਬਹੁਤ ਵੱਡਾ ਇੱਕ ਅਹਿਮ ਰੋਲ ਅਦਾ ਕਰਦਾ ਆ ਤੇ ਇਸ ਲਈ ਉਸ ਦੀ ਪੂਰਤੀ ਜਿਹੜੀ ਉਹ ਕਰਨ ਦੇ ਲਈ ਉਹਨੂੰ ਅਮਰੀਕਾ ਨੂੰ ਕੁਝ ਦੇਣਾ ਵੀ ਜਿਹੜਾ ਉਹ ਪਊਗਾ। ਤੇ ਅਮਰੀਕਾ ਨੂੰ ਪਤਾ ਹੈ ਵੀ ਐਡਵਾਂਸਡ AI ਚਿਪਸ ਦੇ ਲਈ ਜੋ ਰਾ ਮਟੀਰੀਅਲ ਆ ਜਾਂ ਰੇਅਰ ਅਰਥ ਮਿਨਰਲਸ ਆ ਉਹਨਾਂ ਦੇ ਉੱਤੇ ਜਿਹੜਾ ਮੈਜੋਰਟੀ ਕਬਜ਼ਾ ਉਹ ਚਾਈਨਾ ਦਾ ਆ। ਸੋ ਉਹਨਾਂ ਨੂੰ ਇਹ ਵੀ ਜਿਹੜਾ ਆ ਉਹ ਜਿਹੜਾ ਇਸ ਚੀਜ਼ ਦੇ ਵਿੱਚ ਦੇਖਿਆ ਜਿਹੜਾ ਉਹ ਜਾਣਾ ਚਾਹੀਦਾ ਆ। ਸੋ ਹੁਣ ਦੇਖਦੇ ਆ ਵੀ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈਗਾ ਆ। ਈਰਾਨ ਜਿਹੜਾ ਉਹ ਕਹਿੰਦਾ ਆ ਵੀ ਉਹਨਾਂ ਨੇ ਅਧਿਕਾਰਤ ਤੌਰ ਤੇ ਕਦੀ ਡਿਕਲੇਅਰ ਨਹੀਂ ਕੀਤਾ ਵੀ ਅਸੀਂ ਨਿਊਕਲੀਅਰ ਵੈਪਨ ਨਹੀਂ ਬਣਾਵਾਂਗੇ। ਚਾਈਨਾ ਨੇ ਪਹਿਲਾਂ ਵੀ US ਦੇ ਨਾਲ, ਯੂਰਪੀਅਨ ਮੁਲਕਾਂ ਦੇ ਨਾਲ, ਰਸ਼ੀਆ ਦੇ ਨਾਲ ਕੰਮ ਕੀਤਾ ਸੀਗਾ। ਜਿਹੜੀ ਓਬਾਮਾ ਦੇ ਟਾਈਮ ਦੀ ਨਿਊਕਲੀਅਰ ਡੀਲ ਹੋਈ ਸੀ ਈਰਾਨ ਦੇ ਵਿੱਚ, ਜਿਹਦੇ ਕਰਕੇ ਤਹਿਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਉਸ ਨੂੰ ਕਾਫੀ ਜ਼ਿਆਦਾ ਲਿਮਿਟ ਕਰ ਦਿੱਤਾ ਗਿਆ ਸੀਗਾ। ਸੋ ਇਹ ਮੰਨਿਆ ਜਾਂਦਾ ਸੀਗਾ ਵੀ ਈਰਾਨ ਦੇ ਕੋਲ ਕਿਸੇ ਟਾਈਮ 440 ਕਿਲੋ ਯੂਰੇਨੀਅਮ ਜਿਹੜਾ ਸੀਗਾ ਜੋ ਕਿ 60% ਤੱਕ ਐਨਰਿਚ ਹੋ ਚੁੱਕਾ ਸੀਗਾ ਤੇ ਕਹਿੰਦੇ ਵੀ ਜਿਹੜਾ 90% ਥ੍ਰੈਸ਼ਹੋਲਡ ਹੁੰਦਾ ਆ ਨਿਊਕਲੀਅਰ ਵੈਪਨ ਬਣਾਉਣ ਦੇ ਲਈ ਜਿਹੜੀ ਉਹਦੀ ਯੂਰੇਨੀਅਮ ਦੀ ਗੁਣਵੱਤਾ ਆ ਉਹ ਉੱਥੇ ਹੋਵੇ। ਸੋ ਉਸ ਡੀਲ ਦੇ ਵਿੱਚ ਕਹਿੰਦੇ ਵੀ ਕਾਫੀ ਉਹਨਾਂ ਦਾ ਯੂਰੇਨੀਅਮ ਆ ਉਹ ਵਾਪਸ ਲੈ ਲਿਆ ਗਿਆ ਸੀਗਾ। ਸੋ US ਚਾਈਨਾ ਦੇ ਰਿਲੇਸ਼ਨਸ ਨੂੰ ਲੈ ਕੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਗਈ ਹੈ ਫੋਰਨ ਮਿਨਿਸਟਰੀ ਦੇ ਦੁਆਰਾ, ਉਹਦੇ ਵਿੱਚ ਇਹ ਕਿਹਾ ਵੀ ਦੋਨੋਂ ਜਿਹੜੇ ਪ੍ਰੈਜ਼ੀਡੈਂਟ ਆ ਉਹ ਮੰਨੇ ਆ ਵੀ ਸਾਨੂੰ ਅਮਰੀਕਾ ਤੇ ਚੀਨ ਦਾ ਜਿਹੜਾ ਰਿਸ਼ਤਾ ਆ ਉਸ ਨੂੰ ਹੋਰ ਸਾਰਥਕ ਤੇ ਹੋਰ ਵਧੀਆ ਜਿਹੜਾ ਉਹ ਬਣਾਉਣਾ ਚਾਹੀਦਾ ਹੈਗਾ ਆ ਤਾਂ ਜੋ ਜਿਹੜੀ ਸਟ੍ਰੈਟੇਜਿਕ ਗਾਈਡੈਂਸ ਆ ਆਉਂਦੇ ਅਗਲੇ 3 ਸਾਲ ਜਾਂ ਉਸ ਤੋਂ ਪਾਰ ਆ ਉਹ ਹੋਰ ਵੱਧਦੀ ਜਿਹੜੀ ਉਹ ਰਵੇ। ਜਿਹੜੀਆਂ ਸਟੇਟਮੈਂਟਸ ਵਾਈਟ ਹਾਊਸ ਵੱਲੋਂ ਆਈਆਂ ਉਹਦੇ ਵਿੱਚ 3 ਸਾਲ ਦੀ ਟਾਈਮਲਾਈਨ ਕਿਤੇ ਮੈਂਸ਼ਨ ਨਹੀਂ ਸੀ। 3 ਸਾਲ ਦੀ ਟਾਈਮਲਾਈਨ ਇਸ ਲਈ ਮੈਂਸ਼ਨ ਕੀਤੀ ਚੀਨ ਵਾਲਿਆਂ ਨੇ ਉਹ ਇਹ ਮੰਨ ਕੇ ਵੀ ਟਰੰਪ ਹੁਣਾਂ ਦਾ ਜਿਹੜਾ ਕਾਰਜਕਾਲ ਆਉਂਦੇ 3 ਸਾਲਾਂ ਬਾਅਦ ਜਿਹੜਾ ਉਹ ਸਮਾਪਤ ਹੋਣ ਜਾ ਰਿਹਾ ਹੈਗਾ ਆ। ਸੋ ਟਰੰਪ ਹੁਣੀ ਫੁੱਲ ਦੇਖ ਕੇ ਬੜੇ ਖੁਸ਼ ਹੋਏ। ਉਹ ਇੱਕ ਗਾਰਡਨ ਦੇ ਵਿੱਚ ਉੱਥੇ ਚਾਈਨਾ 'ਚ ਹਰਜੋਤ ਸਿੰਘ ਜੀ ਗਏ ਤਾਂ ਕਹਿੰਦੇ ਵੀ ਯਾਰ ਐਡੇ ਵੱਡੇ ਵੱਡੇ ਫੁੱਲ ਕਿੱਡੇ ਸੋਹਣੇ ਆ, ਕਿੱਡੇ ਵਧੀਆ ਆ। ਤੇ ਬਾਅਦ ਦੇ ਵਿੱਚ ਜਿਹੜਾ ਚੀਨੀ ਪ੍ਰੈਜ਼ੀਡੈਂਟ ਸੀਗਾ ਸ਼ੀ ਜਿਨਪਿੰਗ ਕਹਿੰਦਾ ਵੀ ਤੋਹਫੇ ਦੇ ਤੌਰ ਦੇ ਉੱਤੇ ਤੁਹਾਨੂੰ ਜਿਹੜੇ ਰੋਜ਼ ਦੇ ਸੀਡਸ ਆ ਉਹ ਅਸੀਂ ਜਿਹੜਾ ਹੁਣ ਘੱਲਾਂਗੇ। ਸੋ ਉੱਥੇ ਵਾਕ ਕਰਦੇ ਕਰਦੇ ਰੁਕ ਗਏ, ਸ਼ੀ ਜਿਨਪਿੰਗ ਗਾਂਹ ਨੂੰ ਆ ਗਿਆ ਤੇ ਟਰੰਪ ਉਹਨਾਂ ਨੇ ਰੋਕ ਕੇ ਕਿਹਾ ਵੀ ਦੇਖੋ ਕਿੱਡੇ ਸੁੰਦਰ ਤੇ ਸੋਹਣੇ ਜਿਹੜੇ ਆ ਇਹ ਰੋਜ਼ ਗੁਲਾਬ ਦੇ ਜਿਹੜੇ ਉਹ ਫੁੱਲ ਹੈਗੇ ਆ। ਸੋ ਹੁਣ ਕੀ ਓਵਰਆਲ ਇਸ ਯੀਲਡ ਨਿਕਲੀ ਆ ਇਸ ਸਮਿਟ ਦੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਦੁਨੀਆ ਦੀਆਂ ਦੋ ਜਿਹੜੀਆਂ ਸੁਪਰ ਪਾਵਰਾਂ ਦੇ ਜਿਹੜੇ ਪ੍ਰੈਜ਼ੀਡੈਂਟਸ ਆ, ਲੀਡਰਸ ਆ, ਉਹਨਾਂ ਨੇ ਆਪਸ ਦੇ ਵਿੱਚ 2 ਦਿਨ ਜਿਹੜੀ ਉਹ ਵਾਰਤਾ ਕੀਤੀ ਆ। ਸ਼ੌਨ ਹੈਨਟੀ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ G2 ਆਈ ਕਾਲ ਇਟ G2, ਕਹਿੰਦੇ ਵੀ ਦਿਸ ਇਜ਼ ਦਾ G2, ਥੀਸ ਆਰ 2 ਗ੍ਰੇਟ ਕੰਟਰੀਜ਼। ਸੋ G2 ਜਿਹੜੀ ਆ ਇਸ ਦਾ ਉਹਨਾਂ ਨੇ ਨਾਮ ਦਿੱਤਾ ਹੈਗਾ। ਟਰੰਪ ਤੇ ਜੀ ਹੁਣੀ ਕਹਿੰਦੇ ਵੀ ਪਰਸਨਲ ਕਨੈਕਸ਼ਨ ਤਾਂ ਜ਼ਰੂਰ ਬਣਾਏ ਹੈਗੇ ਆ, ਪਰ ਜਿਹੜੇ ਚਾਈਨਾ ਨਾਲ ਰਿਲੇਸ਼ਨ ਆ ਦੇ ਕੁਡ ਗੋ ਸਾਊਥ। ਜੀ ਜਿਨਪਿੰਗ ਨੇ ਇੱਥੇ ਤੱਕ ਵੀ ਕਿਹਾ ਵੀ ਜਿਹੜਾ ਅਮਰੀਕਾ ਆ ਉਹ ਡਿਕਲਾਈਨ ਹੋ ਉਹਦੇ ਵਿੱਚ ਜਿਹੜਾ ਅਸਟ ਕੀਤਾ ਟਰੰਪ ਉਹਨਾਂ ਨੇ ਇਹ ਕਿਹਾ ਵੀ ਨਹੀਂ, ਉਹਨਾਂ ਦਾ ਸੀ ਵੀ ਜਿਹੜਾ ਜੋ ਬਾਈਡਨ ਹੋਣੀ ਆ ਉਸ ਟਾਈਮ ਡਿਕਲਾਈਨ, ਪਰ ਹੁਣ ਜਿਹੜਾ ਆ ਮੈਂ ਉਸ ਨੂੰ ਜਿਹੜਾ ਸਿੱਧੇ ਰਸਤੇ ਲੈ ਆਇਆ ਹੈਗਾ। ਓਵਰਆਲ ਜੇ ਦੇਖਿਆ ਜਾਵੇ ਤੇ ਕਹਿੰਦੇ ਆ ਵੀ ਹਜੇ ਕੋਈ ਸੋਲਿਡ ਇਹਦੇ ਵਿੱਚੋਂ ਨਹੀਂ ਨਿਕਲਿਆ। ਇੱਕ ਗੱਲ ਜ਼ਰੂਰ ਆਈ ਆ ਵੀ ਬਹੁਤ ਸਾਰੇ ਜਿਹੜੇ ਕੰਪਨੀਆਂ ਦੇ CEO ਜਿਹੜੇ ਭਾਰਤੀ ਮੂਲ ਦੇ ਆ, ਇੰਡੀਅਨ, ਉਹ ਕਹਿੰਦੇ ਵੀ ਇੱਕ ਵੀ ਨਹੀਂ ਕੋਈ ਲੈ ਕੇ ਗਏ। ਇੱਕ ਨਿਊਜ਼ਪੇਪਰ ਦੇ ਵਿੱਚ ਮੈਂ ਨਿਊਜ਼ ਪੜ੍ਹ ਰਿਹਾ ਸੀ ਵੀ ਜਿਹੜੇ ਇੰਡੀਅਨ ਮੂਲ ਦੇ ਕੰਪਨੀਆਂ ਉਹ ਇਸ ਡੈਲੀਗੇਸ਼ਨ ਵਿੱਚ ਨਹੀਂ ਸੀਗੇ। ਸੋ ਜਿਹੜੀਆਂ ਖਬਰਾਂ ਕਾਫੀ ਆ ਰਹੀਆਂ ਹੈਗੀ ਈਰਾਨ ਵਾਲਾ ਜਿਹੜਾ ਮਸਲਾ ਆ ਉਹ ਉੱਥੇ ਹੀ ਖੜਾ ਹੈਗਾ। ਜੀ
ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਕਿਊਬਾ ਨੂੰ ਲੈ ਕੇ, ਕਿਉਂਕਿ ਅੱਜ ਕੱਲ੍ਹ ਪੂਰੀ ਦੁਨੀਆ ਦੇ ਵਿੱਚ ਬੜਾ ਅਨਰੈਸਟ ਚੱਲ ਰਿਹਾ। ਇੱਕ ਪਾਸੇ ਈਰਾਨ ਜੰਗ ਚੱਲ ਰਹੀ ਆ, ਦੂਸਰੇ ਪਾਸੇ ਚਾਈਨਾ ਵਾਲੇ ਕਹਿੰਦੇ ਵੀ ਜੇ ਤਾਈਵਾਨ ਦਾ ਕੁਛ ਹੁੰਦਾ ਹੈ ਤੇ ਤਾਈਵਾਨ ਦੇ ਵਿੱਚ ਅਮਰੀਕਾ ਵਾਲੇ ਨਾਲ ਇੰਟਰਫੀਅਰ ਕਰਨ। ਯੂਕਰੇਨ ਤੇ ਰਸ਼ੀਆ ਵਾਲੇ ਫਸੇ ਪਏ। ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਅਮਰੀਕਾ ਵਾਲੇ ਚੱਕ ਲਿਆਏ ਆ ਤੇ ਉਧਰੋਂ ਹੁਣ ਕਿਊਬਾ ਜਿਹੜਾ ਆ ਉਹ ਆਲਮੋਸਟ ਕਲੈਪਸ ਹੋਣ ਦੇ ਕਿਨਾਰੇ ਤੇ ਆ। ਉੱਥੇ ਟੋਟਲੀ ਜਿਹੜੀ ਗੈਸ ਆ ਉਹ ਖਤਮ ਹੋ ਚੁੱਕੀ ਆ। ਹੁਣ ਇਹ ਖਬਰ ਆ ਰਹੀ ਆ ਵੀ ਯੂਐਸ ਤੇ ਕਿਊਬਾ ਨੈਗੋਸ਼ੀਏਸ਼ਨ ਕਰ ਰਹੀਆਂ ਹੈਗੀਆਂ, ਦੋਨੋਂ ਮੁਲਕ। ਤੇ CIA ਦੇ ਡਾਇਰੈਕਟਰ ਤੇ ਇੰਟੀਰੀਅਰ ਮਿਨਿਸਟਰ, ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਹੈਗੀ ਆ। ਸੋ CIA ਦੇ ਡਾਇਰੈਕਟਰ ਆਮੋ ਸਾਹਮਣੇ ਕਿਊਬਾ ਦੇ ਇੰਟੀਰੀਅਰ ਮਿਨਿਸਟਰ ਜਿਹੜੇ ਆ ਉਹ ਤੇ ਹੈਡ ਜਿਹੜੇ ਕਿਊਬਾ ਦੇ ਇੰਟੈਲੀਜੈਂਸ ਆ ਉਹ ਬੈਠੇ ਹੈਗੇ ਆ। ਕੈਸਟਰੋ ਦਾ ਜਿਹੜਾ ਰਜੀਮ ਆ ਉਹਦੀ ਕਾਫੀ ਵੀਕਨੈਸ ਆ ਇਸ ਟਾਈਮ ਦੇ ਉੱਤੇ। ਖਬਰਾਂ ਤਾਂ ਇਹ ਵੀ ਆ ਰਹੀਆਂ ਵੀ ਜਿਹੜਾ ਉੱਥੇ ਦਾ ਕੈਸਟਰੋ ਦਾ ਜਿਹੜਾ ਛੋਟਾ ਭਰਾ ਆ, ਜਿਹੜਾ ਹੁਣ 94 ਸਾਲਾਂ ਦਾ, ਉਹਨੂੰ ਚਾਰਜ ਕਰਨ ਦੀ ਵੀ ਗੱਲ ਹੋ ਰਹੀ ਆ ਵੀ ਇੱਕ ਜਿਹੜਾ ਜਹਾਜ਼ ਸਿੱਟਿਆ ਗਿਆ ਸੀ ਉਹਦੇ ਵਿੱਚ ਜਿਹੜਾ ਉਸ ਨੂੰ ਚਾਰਜ ਕੀਤਾ ਜਾਵੇ। ਸੋ ਬੋਇੰਗ C-40 ਕਲਿੱਪਰ ਕਹਿੰਦੇ ਹਵਾਨਾ ਦੇ ਵਿੱਚ ਲੈਂਡ ਕੀਤਾ, ਜਿੱਥੇ CIA ਦੇ ਡਾਇਰੈਕਟਰ ਜੌਨ ਰੈਟਕਲਿਫ ਉਹ ਕੀਬਨ ਅਥਾਰਟੀਜ਼ ਨੂੰ ਮਿਲੇ ਹੈਗੇ ਆ। ਸੋ ਉਹਨਾਂ ਨੇ ਕਲੀਅਰਲੀ ਕਿਹਾ ਵੀ ਵੀ ਹੈਵ ਐਬਸੋਲੂਟਲੀ ਨੋ ਫਿਊਲ, ਤੇ ਸਾਡੇ ਕੋਲ ਕੋਈ ਵੀ ਜਿਹੜੀ ਗੈਸ ਹੈ ਨਹੀਂ। ਉੱਥੇ ਦੇ ਜਿਹੜੇ એનર્ਜੀ ਤੇ ਮਾਈਨਸ ਦੇ ਮਿਨਿਸਟਰ ਵਿਸੈਂਟੇ ਓਲੇਵੀ ਹੈਗੇ ਆ, ਉਹਨਾਂ ਨੇ ਟੈਲੀਵਿਜ਼ਨ ਦੇ ਉੱਤੇ ਵੀ ਕਿਹਾ ਹੈਗਾ ਆ। ਸੋ ਇਸ ਹਫ਼ਤੇ ਕਹਿੰਦੇ ਵੀ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਤੇ ਉਹਨਾਂ ਨੇ ਕੌਂਸੀਲੇਟਰੀ ਮੈਸੇਜ ਵੀ ਜਾਰੀ ਕੀਤਾ ਸੀ। ਤੇ ਸੈਂਕਸ਼ਨਸ ਜਿਹੜੀਆਂ ਆ ਉਹ ਆਲਰੇਡੀ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਆ ਕਿਊਬਾ ਦੇ ਉੱਤੇ। ਤੇ ਕਹਿੰਦੇ ਵੀ CIA ਦੀ ਮੀਟਿੰਗ ਤੋਂ ਬਾਅਦ ਸਟੇਟ ਡਿਪਾਰਟਮੈਂਟ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ $100 ਮਿਲੀਅਨ ਤੱਕ ਏਡ ਵੀ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ। ਸੋ ਕਾਫੀ ਕੁਝ ਜਿਹੜਾ ਕਿਊਬਾ ਨੂੰ ਲੈ ਕੇ ਚੱਲ ਰਿਹਾ ਹੈਗਾ ਵੀ ਕਿੱਦਾਂ ਗੱਲਬਾਤ ਨਾਲ ਇਹਨਾਂ ਦੀ ਸਿਰੇ ਚੜ੍ਹਨੀ ਆ, ਕੋਈ ਜਿਹੜਾ ਸਮਝੌਤਾ, ਜਾਂ ਕਿਊਬਾ ਤਾਂ ਆਲਰੇਡੀ ਇਸ ਟਾਈਮ ਕਲੈਪਸ ਹੈਗਾ ਆ। ਕਿਉਂਕਿ ਪਿਛਲੇ ਮਹੀਨੇ ਰਸ਼ੀਆ ਵਾਲਿਆਂ ਨੇ ਇੱਕ ਸ਼ਿਪ ਭੇਜਿਆ ਸੀ ਉਹਨਾਂ ਨੂੰ ਤੇਲ ਦਾ, ਤੇ ਉਹ ਆਲਰੇਡੀ ਜਿਹੜਾ ਉਹਨਾਂ ਦਾ ਖਤਮ ਹੋ ਚੁੱਕਾ ਹੈਗਾ ਆ। ਜੀ, ਕਿਉਂਕਿ ਬਲੌਕੇਡ ਵੀ ਲਾਇਆ ਹੈ ਨਾ ਅਮਰੀਕਾ ਨੇ, ਜਿਹੜਾ ਨੇਵਲ ਬਲੌਕੇਡ ਕਿਊਬਾ ਦੇ ਉਲਟ ਵੀ ਲਾਇਆ ਆ। ਸੋ ਜੇ ਕੋਈ ਹੋਰ ਸ਼ਿਪ ਵੀ ਉੱਥੇ ਜਾਣਾ ਆ ਉਹ ਵੀ ਉੱਥੇ ਪਹੁੰਚ ਨਹੀਂ ਸਕਦਾ। ਉਹ ਤਾਂ ਇੱਕ ਜਾਣ ਦਿੱਤਾ ਗਿਆ ਸੀਗਾ, ਪਰ ਹੁਣ ਉਸ ਤੋਂ ਬਾਅਦ ਚ ਉਹਨਾਂ ਨੇ ਰੋਕ ਕੇ ਜਿਹੜਾ ਉਹ ਰੱਖਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਗੱਲ ਕਰਦੇ ਜਾਈਏ। ਮੋਟਰ ਵਹੀਕਲਸ ਨੂੰ ਲੈ ਕੇ ਤੇ AI ਦਾ ਜਿਹੜਾ ਬੂਸਟ ਆ US ਦੀ ਮੈਨੂਫੈਕਚਰਿੰਗ ਪ੍ਰੋਡਕਸ਼ਨਸ ਦੇ ਵਿੱਚ, ਉਸ ਨੂੰ ਲੈ ਕੇ ਸੰਬੰਧਿਤ ਇਹ ਖਬਰ ਆਈ ਆ। ਕਹਿੰਦੇ ਵੀ ਮੈਨੂਫੈਕਚਰਿੰਗ ਪ੍ਰੋਡਕਸ਼ਨ ਅਪ੍ਰੈਲ ਮਹੀਨੇ ਦੇ ਵਿੱਚ 0.5% ਉਹ ਇਨਕਰੀਜ਼ ਹੋਈ ਆ। ਕਹਿੰਦੇ ਵੀ ਪਿਛਲੇ ਸਾਲ ਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਅੰਕੜਾ ਆ ਇਸ ਦੇ ਜਿਹੜੇ ਉਹ ਵਧਣ ਦਾ। ਉਧਰ ਮੋਟਰ ਵਹੀਕਲ ਪ੍ਰੋਡਕਸ਼ਨ ਓਵਰਆਲ 3.7% ਵਧੀ ਆ। ਫੈਕਟਰੀ ਪ੍ਰੋਡਕਸ਼ਨ 0.3% ਜਿਹੜੀ ਉਸ ਦੇ ਵਿੱਚ ਵਧੀ ਆ, ਜੇ ਆਟੋਜ਼ ਨੂੰ ਇਸ ਦੇ ਵਿੱਚੋਂ ਛੱਡ ਜਿਹੜਾ ਉਹ ਦਿੱਤਾ ਜਾਵੇ। ਪਰ ਕਹਿੰਦੇ ਵੀ ਹੁਣ ਵਾਰ ਦੇ ਕਰਕੇ ਈਰਾਨ ਦੇ ਵਿੱਚ ਜਿਹੜੀ ਆ ਉਹਦੇ ਕਰਕੇ ਇਹਨਾਂ ਦੇ ਉੱਤੇ ਵੀ, ਇਹਨਾਂ ਦੀ ਸਪਲਾਈ ਦੇ ਉੱਤੇ ਵੀ ਅਸਰ ਪੈ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਨਵੇਂ ਆਏ ਸਰਵੇ ਦੇ ਵਿੱਚ ਪਤਾ ਜਿਹੜੀਆਂ ਉਹ ਲੱਗੀਆਂ, ਜਿਹੜੀਆਂ ਨਿਊਯਾਰਕ ਫੈਡਰਲ ਰਿਜ਼ਰਵ ਦੇ ਦੁਆਰਾ ਪੇਸ਼ ਕੀਤਾ ਜਿਹੜਾ ਉਹ ਗਿਆ ਆ। ਉਹਨਾਂ ਨੇ ਕਿਹਾ ਵੀ ਇਸ ਟਾਈਮ ਟੋਟਲ ਕਈ ਚੀਜ਼ਾਂ ਜਿਹੜੀ ਡਿਸਰਪਸ਼ਨ ਹੋਈ ਹੈ ਸ਼ਿਪਿੰਗ ਦੀ, ਸਪਲਾਈ ਚੇਨ ਦੀ, ਸਟ੍ਰੇਟ ਆਫ ਹਾਰਮੁਜ਼ ਦੇ ਕਰਕੇ, ਉਹਦੇ ਕਰਕੇ ਜਿਹੜੀ એનર્ਜੀ ਦੀ ਪ੍ਰਾਈਸਿਸ ਜਿਹੜੀਆਂ ਉਹ ਵੀ ਵਧੀਆਂ ਆ, ਤੇ ਟੋਟਲ ਗਲੋਬਲ ਸਪਲਾਈ ਚੇਨ ਦੇ ਉੱਤੇ ਇਸ ਦਾ ਸਟ੍ਰੇਨ ਆ, ਅਸਰ ਆ ਉਹ ਪਿਆ ਆ। ਸੋ ਕਹਿੰਦੇ ਵੀ ਇਕੱਲਾ ਤੇਲ ਨੂੰ ਲੈ ਕੇ ਹੀ ਨਹੀਂ ਤੁਸੀਂ ਸੋਚੋ ਵੀ ਸ਼ਾਰਟੇਜਸ ਜਿਹੜੇ ਉਹ ਆ ਰਹੇ ਆ, ਹੋਰ ਵੀ ਵਾਈਡ ਰੇਂਜ ਆਫ ਗੁੱਡਸ ਜਿਨ੍ਹਾਂ 'ਚ ਫਰਟੀਲਾਈਜ਼ਰ, ਅਲਮੀਨੀਅਮ ਤੇ ਕਈ ਕੰਜ਼ਿਊਮਰ ਪ੍ਰੋਡਕਟ ਆ, ਉਹਨਾਂ ਦੇ ਉੱਤੇ ਵੀ ਭੈੜਾ ਅਸਰ ਪੈ ਚੁੱਕਾ ਹੈਗਾ ਆ। ਸੋ ਆਪਾਂ ਨੂੰ ਇਹ ਵੀ ਪਤਾ ਵੀ ਜਿਹੜੇ ਪ੍ਰੋਡਿਊਸਰ ਪ੍ਰਾਈਸਿਸ ਆ ਉਹ ਪਿਛਲੇ 4 ਸਾਲਾਂ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਆ ਹੁਣ ਵਧੇ ਹੈਗੇ ਆ। ਸੋ ਕਹਿੰਦੇ ਵੀ ਆਪਾਂ ਨੂੰ ਇਹ ਪਤਾ ਵੀ ਸਾਰੀਆਂ ਚੀਜ਼ਾਂ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਰਿਪੋਰਟ ਇੱਕ ਆ ਰਹੀ ਸੀਗੀ ਵੀ ਇੰਡੀਆ ਨੂੰ ਜਾਂਦਾ ਇੱਕ ਜਹਾਜ਼ ਓਮਾਨ ਦੇ ਤੱਟ ਦੇ ਉੱਤੇ, ਉਸ ਨੂੰ ਸਿੰਕ ਕਰ ਦਿੱਤਾ ਗਿਆ ਆ। ਤੇ ਉਧਰ ਬ੍ਰਿਕਸ ਵਾਲੇ ਜਿਹੜੇ ਇਕੱਠੇ ਜਿਹੜੇ ਹੋ ਰਹੇ ਆ, ਜਿੱਥੇ ਈਰਾਨ ਦਾ ਫੋਰਨ ਮਿਨਿਸਟਰ ਅਰਾਗਚੀ ਉਹ ਵੀ ਉੱਥੇ ਪਹੁੰਚੇ ਜਿਹੜੇ ਉਹ ਹੋਏ ਆ। ਸੋ
ਉਹ ਵੀ ਇੱਕ ਬੜੀ ਇੱਕ ਵੱਖਰੇ ਢੰਗ ਦੀ ਜਿਹੜੀ ਚੀਜ਼ ਆ, ਸਿਚੁਏਸ਼ਨ ਆ, ਜਿਹੜਾ ਹਰਜੋਤ ਸਿੰਘ ਜੀ ਉਹ ਵੇਖੀ ਜਾਊਗੀ ਵੀ ਬ੍ਰਿਕਸ ਵਾਲੇ। ਈਰਾਨ ਨੇ ਤਾਂ ਹਰਜੋਤ ਸਿੰਘ ਜੀ ਉੱਥੇ ਜਾ ਕੇ ਕਿਹਾ ਸੀਗਾ ਵੀ ਭਾਈ ਬ੍ਰਿਕਸ ਵਾਲੇ ਬਿਆਨ ਦੇਣ ਵੀ ਜਿਹੜਾ US ਨੇ ਈਰਾਨ ਦੇ ਉੱਤੇ ਹਮਲਾ ਕੀਤਾ ਆ, ਜਿਹੜੀ ਇਹ ਉਹਨਾਂ ਦੇ ਦੁਆਰਾ ਉਹ ਅਟੈਕ ਹੋਇਆ ਆ, ਵੀ ਉਸ ਦੇ ਉਲਟ ਜਿਹੜਾ ਉਹ ਬਿਆਨ ਜਾਰੀ ਕੀਤਾ ਜਾਵੇ। ਸੋ ਪਰ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਕੀ ਬ੍ਰਿਕਸ ਵਾਲੇ ਇਦਾਂ ਦਾ ਹੁਣ ਪੰਗਾ ਲੈਣਗੇ ਜਾਂ ਨਹੀਂ। ਜੀ ਅਗਲੀ ਖਬਰ ਪਰ ਚਲੀਏ। ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਵੀ ਪੈਂਟਾਗਨ ਨੇ ਇੱਕਦਮ ਜਿਹੜੇ ਆ ਟਰੂਪ ਡਿਪਲੋਏ ਕਰਨੇ ਸੀ ਯੂਰਪ ਦੇ ਵਿੱਚ, ਖਾਸ ਕਰਕੇ ਪੋਲੈਂਡ ਦੇ ਵਿੱਚ, ਉਹਨਾਂ ਨੂੰ ਡਿਪਲੋਇਮੈਂਟ ਕਰਨ ਤੋਂ ਕੈਂਸਲ ਕਰ ਦਿੱਤਾ ਹੈਗਾ ਆ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਫਰਸਟ੍ਰੇਸ਼ਨ ਆ ਨਾਟੋ ਨੂੰ ਕਰਕੇ ਇਰਾਨ ਜੰਗ ਨੂੰ, ਨਾਟੋ ਦੇ ਕਿਸੇ ਵੀ ਮੁਲਕ ਨੇ ਜਿਹੜੀ ਸਪੋਰਟ ਨਹੀਂ ਕੀਤੀ ਹੈਗੀ। 4000 ਤੋਂ ਵੱਧ ਜਿਹੜੇ ਟਰੂਪ ਸੀਗੇ ਉਹਨਾਂ ਨੇ ਪੋਲੈਂਡ ਦੇ ਵਿੱਚ ਸਰਵ ਕਰਨਾ ਸੀ, ਤੇ ਯੂਰਪੀਅਨ ਯੂਨੀਅਨ ਦੇ ਮੁਲਕਾਂ ਦਾ ਨਾ ਕਰਨਾ ਤੇ ਅਸੀਂ ਵਾਰ ਦੇ ਵਿੱਚ ਤੁਹਾਡਾ ਪਾਰਟ ਬਣਾਂਗੇ, ਉਹ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈਗਾ। ਕਹਿੰਦੇ ਵੀ ਫੌਜੀ ਤੇ ਜੋ ਇਕਵਿਪਮੈਂਟ ਸੀ ਸੈਕੰਡ ਆਰਮਰਡ ਬ੍ਰਿਗੇਡ ਕੰਬੈਟ ਟੀਮ ਦਾ, ਫਸਟ ਕੈਲਵਰੀ ਡਿਵੀਜ਼ਨ ਦਾ, ਉਹ ਆਲਰੇਡੀ ਪੋਲੈਂਡ 'ਚ ਪਹੁੰਚ ਚੁੱਕਾ ਸੀ। 9 ਮਹੀਨੇ ਉੱਥੇ ਡਿਪਲੋਏ ਕੀਤੇ ਨੂੰ ਹੋ ਚੁੱਕੇ ਆ, ਪਰ ਹੁਣ ਹੋਰ ਜਿਹੜੇ ਡਿਪਲੋਏ ਕਰਨੇ ਸੀ ਤੇ ਉਹਨਾਂ ਨੂੰ ਜਿਹੜਾ ਨਾ ਕਰ ਦਿੱਤਾ। ਸੋ ਜਿਹੜੇ US ਦੇ ਮਿਲਟਰੀ ਦੇ ਲੀਡਰ ਆ ਯੂਰਪ ਦੇ ਵਿੱਚ, ਉਹ ਕਹਿੰਦੇ ਵੀ ਇੱਕਦਮ ਹੀ ਉਹਨਾਂ ਨੂੰ ਝਟਕਾ ਲੱਗਾ ਵੀ ਦੇ ਵਰ ਕਾਟ ਆਫ ਗਾਰਡ ਇਸ ਡਿਸੀਜਨ ਤੋਂ, ਪਈ ਜਿਹੜੀ ਡਿਫੈਂਸ ਡਿਪਾਰਟਮੈਂਟ ਆ ਉਹ ਹੋਰ ਸਮਾਨ ਤੇ ਫੌਜੀ ਉੱਥੇ ਨਹੀਂ ਭੇਜ ਰਹੇ ਹੈਗੇ। 4000 ਤੋਂ ਵੱਧ ਫੌਜੀ ਤੇ ਹੈਵੀ ਵਹੀਕਲਸ, ਜਿਨ੍ਹਾਂ ਦੇ ਵਿੱਚ ਐਬਰਾਮ ਟੈਂਕ ਸੀਗੇ, ਬ੍ਰੈਡਲੀ ਫਾਈਟਿੰਗ ਵਹੀਕਲ ਸੀਗੀਆਂ, ਉਹ ਉੱਥੇ ਡਿਪਲੋਏ ਕਰਨੀਆਂ ਸੀਗੀਆਂ। ਟਰੰਪ ਉਹਨਾਂ ਨੇ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਪੈਂਟਾਗਨ ਨੂੰ ਇੰਸਟਰਕਟ ਕੀਤਾ ਸੀ ਵੀ 5000 ਤੋਂ ਵੱਧ ਜਿਹੜੇ ਫੌਜੀ ਆ US ਟਰੂਪਸ ਆ, ਉਹ ਜਰਮਨ ਤੋਂ ਵੀ ਅਸੀਂ ਵਾਪਸ ਬੁਲਾ ਰਹੇ ਹੈਗੇ ਆ, ਕਿਉਂਕਿ ਜਰਮਨ ਦੇ ਚਾਂਸਲਰ ਫਰੈਡਰਿਕ ਮਰਜ਼ ਦੇ ਨਾਲ ਵੀ ਜਿਹੜੀ ਲੜਾਈ ਆਪਾਂ ਕਹਿ ਸਕਦੇ ਆ ਉਹ ਚੱਲ ਰਹੀ ਹੈਗੀ ਟਰੰਪ ਉਹਨਾਂ ਦੀ, ਤੇ ਯੂਰਪੀਅਨ ਐਲੀਜ਼ ਦੇ ਜਿਹੜੇ ਹੋਰ ਮੁਲਕ ਵੀ ਹੈਗੇ ਉੱਥੋਂ ਵੀ ਬੁਲਾਉਣ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਸੋ ਜਰਮਨੀ ਇੱਕ ਤਰ੍ਹਾਂ ਦੇ ਨਾਲ ਵਾਈਟਲ ਹੱਬ ਸੀ US ਆਪਰੇਸ਼ਨ ਦੇ ਲਈ ਇਰਾਨ ਦੇ ਅਗੇਂਸਟ, ਜਿੱਥੇ ਉਹਨਾਂ ਦੇ ਅਮਰੀਕਾ ਵਾਲਿਆਂ ਨੇ ਹਸਪਤਾਲ ਵੀ ਟੈਂਪਰੇਰੀ ਬਣਾਏ ਹੋਏ ਸੀ ਉਸ ਮੁਲਕ ਦੇ ਵਿੱਚ, ਜਿੱਥੇ ਕਿ ਫੌਜੀਆਂ ਨੂੰ ਜਿਹੜਾ ਟਰੀਟ ਕੀਤਾ ਜਾ ਸਕੇ। ਪੋਲੈਂਡ ਦੇ ਸਪੋਕਸਪਰਸਨ ਨੇ ਇਸ ਇਸ਼ੂ ਦੇ ਉੱਤੇ ਬੋਲਣ ਤੋਂ ਜਿਹੜਾ ਆ ਨਾ ਕਰ ਦਿੱਤੀ ਹੈਗੀ ਆ, ਖਾਸ ਕਰਕੇ ਪੋਲੈਂਡ ਟਰੂਪ ਕੈਂਸਲੇਸ਼ਨ ਦੇ ਸਬੰਧ ਦੇ ਵਿੱਚ। ਸੋ ਡਿਫੈਂਸ ਡਿਪਾਰਟਮੈਂਟ ਨੇ ਕਿਹਾ ਵੀ ਅਸੀਂ ਸਟ੍ਰੈਟੇਜਿਕ ਪਲਾਨਿੰਗ ਕਰ ਰਹੇ ਹਾਂ, ਵੱਖ-ਵੱਖ ਮੁਲਕਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਟਰੂਪਸ ਆ ਉਹਨਾਂ ਨੂੰ ਘਟਾਉਣਾ ਹੈਗਾ। ਸੈਨੇਟਰ ਜੇਨ ਸ਼ਹੀਨ ਡੈਮੋਕ੍ਰੇਟ ਨਿਊ ਹੈਮਸ਼ਾਇਰ ਦੇ ਆ, ਸੈਨੇਟ ਆਰਮ ਸਰਵਿਸਿਜ਼ ਕਮੇਟੀ ਦੇ ਮੈਂਬਰ ਵੀ ਆ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਡਿਪਲੋਇਮੈਂਟ ਕੈਂਸਲ ਕੀਤੀ ਗਈ ਹੈ ਬਹੁਤ ਟਰਬਲਿੰਗ ਹੈਗੀ ਆ, ਇਟਸ ਰੀਅਲੀ ਟਰਬਲਿੰਗ। ਇਹ ਰਿਪੋਰਟਰਸ ਨਾਲ ਉਹਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਹੈਗਾ। ਸੋ ਉਹਨਾਂ ਨੇ ਇਹ ਕਿਹਾ ਵੀ ਯੂਰਪੀਅਨ ਐਲਾਈ ਜੋ ਆ ਉਹ ਸਾਥ ਦੇ ਰਹੇ ਆ ਯੂਕਰੇਨ ਦਾ ਰਸ਼ੀਆ ਦੇ ਅਗੇਂਸਟ, ਤੇ ਜੇ ਤੁਸੀਂ ਉਹਨਾਂ ਦਾ ਸਾਥ ਨਹੀਂ ਦਿਓਗੇ ਤੇ ਫਿਰ ਯੂਕਰੇਨ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਬੈਡ ਹੋਊਗੀ ਤੇ ਰਸ਼ੀਆ ਵਾਲੇ ਉਹਨੂੰ ਟੇਕ ਓਵਰ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਹਰਜੋਤ ਸਿੰਘ ਜੀ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ
ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो। इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408272 यानी 4082725200 ते दूजा नंबर 4087227698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ। प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो। इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408272 यानी 4082725200 ते दूजा नंबर 4087
722-7698 डायल करो, यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਮੈਂ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਭਈ ਜਿਹੜਾ ਇੰਡੀਆ ਦਾ ਬਹੁਤ ਰਿਚੈਸਟ ਮੈਨ ਹੈਗਾ ਬਿਲੀਅਨੀਅਰ ਅਡਾਨੀ, ਤੇ ਇਹ ਪਤਾ ਚੱਲ ਰਿਹਾ ਵੀ US ਨੇ ਜਿਹੜੇ ਉਹਦੇ ਤੇ ਫਰਾਡ ਦੇ ਚਾਰਜਸ ਲਾਏ ਸੀ ਉਹ ਡ੍ਰੌਪ ਕਰਨ ਜਾ ਰਹੇ ਆ। $250 ਮਿਲੀਅਨ ਦੀ ਉਹਨ ਬਰਾਈਬ ਦਿੱਤੀ ਸੀ ਇੰਡੀਅਨ ਗਵਰਨਮੈਂਟ ਆਫੀਸ਼ੀਅਲਸ ਨੂੰ, ਆਪਣੇ ਜਿਹੜੇ ਹੋਰ ਬਿਜ਼ਨਸ ਆ ਉਹਨਾਂ ਨੂੰ ਐਕਸਪੈਂਡ ਕਰਨ ਦੇ ਲਈ। ਗੌਤਮ ਅਡਾਨੀ, ਜਿਸ ਨੂੰ ਰਿਚੈਸਟ ਮੈਨ ਕੱਲਾ ਇੰਡੀਆ ਦਾ ਨਹੀਂ ਏਸ਼ੀਆ ਦਾ ਮੰਨਿਆ ਜਾ ਰਿਹਾ। ਇਹ ਸਾਰਾ ਕੁਝ ਕਿਵੇਂ ਵਾਪਰਿਆ? ਕਿਉਂਕਿ ਉਸਨੇ ਪ੍ਰੈਜ਼ੀਡੈਂਟ ਡੋਨਾਲਡ ਦਾ ਇੱਕ ਪਰਸਨਲ ਅਟਾਰਨੀ ਜਿਹੜਾ ਆ ਉਸ ਨੂੰ ਹਾਇਰ ਕੀਤਾ ਤੇ ਕਹਿੰਦੇ ਭਈ ਇੱਕ ਅਨਡਿਸਕਲੋਜ਼ਡ ਮੀਟਿੰਗ ਹੋਈ ਅਪ੍ਰੈਲ ਮਹੀਨੇ ਦੇ ਵਿੱਚ ਜਸਟਿਸ ਡਿਪਾਰਟਮੈਂਟ ਦੀ, ਤੇ ਟਰੰਪ ਉਹਨਾਂ ਦਾ ਜਿਹੜਾ ਪਰਸਨਲ ਵਕੀਲ ਹੈਗਾ ਆ, ਪਰਸਨਲ ਜਿਹੜਾ ਉਹਨਾਂ ਦਾ ਲਾਇਰ ਆ, ਉਹਦੇ ਨਾਲ ਰੋਬਰਟ ਜਿਊਫਰਾ ਜੂਨੀਅਰ, ਤੇ ਉਹਦੇ ਵਿੱਚ ਜਸਟਿਸ ਡਿਪਾਰਟਮੈਂਟ ਨਾਲ ਕਹਿੰਦੇ ਵੀ ਇਹ ਡੀਲ ਚੱਲ ਰਹੀ ਆ ਵੀ ਉਹ $10 ਬਿਲੀਅਨ US ਦੀ ਇਕਨੋਮੀ 'ਚ ਇਨਵੈਸਟ ਕਰੂਗਾ, ਜਿਹਦੇ ਨਾਲ 15,000 ਜੋਬਾਂ ਕ੍ਰੀਏਟ ਹੋਣਗੀਆਂ ਤੇ ਜੇ ਜਿਹੜੇ ਪ੍ਰੋਸੀਕਿਊਟਰਸ ਆ ਉਹ ਚਾਰਜ ਕਰ ਦੇਣਗੇ। ਇਹ ਨਿਊਯਾਰਕ ਟਾਈਮ ਤੇ ਬਲੂਮਬਰਗ ਦੋਨੋਂ ਹੀ ਰਿਪੋਰਟ ਕਰ ਰਹੇ ਹੈਗੇ ਆ। ਜੋ ਉਹਨਾਂ ਨੇ ਇਹ ਕਿਹਾ ਵੀ 100 ਸਲਾਈਡ ਦੇ ਕਰੀਬ ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਜਸਟਿਸ ਡਿਪਾਰਟਮੈਂਟ ਨੂੰ ਇਸ ਕੇਸ ਦੇ ਸੰਬੰਧ ਦੇ ਵਿੱਚ। ਜੋ ਗੌਤਮ ਅਡਾਨੀ ਆ ਉਹ ਸਾਰਿਆਂ ਨੂੰ ਪਤਾ ਹੀ ਆ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਬਹੁਤ ਲਾਗੇ ਜਾਣੇ ਜਾਂਦੇ ਆ, ਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਵੀ ਮੋਦੀ ਹੁਣਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਗੌਤਮ ਅਡਾਨੀ ਦੀ ਜਿਹੜੀ ਆ ਇਹ ਡੀਲ ਕੀਤੀ ਹੈਗੀ ਆ। ਸੋ ਲੱਗਦਾ ਜਿਹੜੇ ਬਿਜ਼ਨਸਮੈਨ ਆ ਅਲਟੀਮੇਟਲੀ ਜੋ ਮਰਜ਼ੀ ਕ੍ਰਾਈਮ ਕਰ ਜਾਣ ਤੇ ਉਹ ਜਸਟਿਸ ਖਰੀਦ ਹੀ ਲੈਂਦੇ ਹੈਗੇ ਆ। ਸੋ ਜੋ ਅਟਾਰਨੀ ਜਿਫਰਾ ਆ, ਕੋ-ਚੇਅਰ ਹੈਗਾ ਸੁਲੀਵਨ ਤੇ ਕਰੋਮਵੈਲ, ਇੱਕ ਨਿਊਯਾਰਕ ਦੀ ਬਹੁਤ ਵੱਡੀ ਫੁੱਲ ਫਾਰਮ ਹੈਗੀ ਆ, ਸੋ ਉਸ ਨੂੰ ਇਸਨੇ ਹਾਇਰ ਕੀਤਾ ਸੀ। $10 ਬਿਲੀਅਨ ਕਹਿੰਦਾ ਜੀ ਮੈਂ US ਦੀ ਇਕਨੋਮੀ 'ਚ ਕਰਨਾ ਇਨਵੈਸਟ, ਤੇ 15,000 ਜੋਬਾਂ ਜਿਹੜੀਆਂ ਕ੍ਰੀਏਟ ਕਰਨੀਆਂ, ਤੇ ਜਿਹੜੇ ਚਾਰਜਿਸ ਆ ਉਹ ਸ਼ੂ ਮੰਤਰ ਹੋ ਗਏ। ਸੋ ਆਪਣੇ ਵੀ ਬਹੁਤ ਸਾਰੇ ਲੋਕ ਇਨਕਲੂਡਿੰਗ ਅਸ ਸਾਰੇ ਜਾਣਿਆਂ ਨੂੰ ਲੱਗਦਾ ਸੀ ਵੀ ਵਾਕਈ ਕਿਤੇ ਇਨਸਾਫ ਵਗੈਰਾ ਪਤਾ ਨਹੀਂ ਮਿਲ ਜੂਗਾ, ਪਰ ਤਗੜੇ ਦਾ 37 ਵੀ 100 ਆ ਜੀ। ਇਹ ਮੁੱਕਦੀ ਜਿਹੜੀ ਇਸ ਦੇ ਵਿੱਚ ਗੱਲ ਆ। $250 ਮਿਲੀਅਨ ਦੀ ਬਰਾਈਬ ਦਿੱਤੀ ਸੋਲਰ ਐਨਰਜੀ ਕੰਟਰੈਕਟ ਹਾਸਲ ਕਰਨ ਦੇ ਲਈ। US ਦੇ ਇਨਵੈਸਟਰਸ ਨੂੰ ਧੋਖਾ ਦਿੱਤਾ ਵੀ ਕਹਿੰਦਾ ਜੀ ਸਾਡੇ ਤਾਂ ਐਂਟੀ ਬਰਾਈਬਰੀ ਸਟੈਂਡਰਡ ਹੀ ਬਹੁਤ ਤਗੜੇ ਆ, ਤੇ ਆਪ ਇਹ ਸਿੱਧੀ ਬਰਾਈਬ ਦੇਣ ਦਿਆ ਸੀਗਾ। ਸੋ ਕਹਿੰਦੇ ਵੀ $18 ਮਿਲੀਅਨ ਦੇ ਵਿੱਚ ਸਮਝੌਤਾ ਹੋਇਆ ਇਹਨਾਂ ਦਾ। ਸੋ $18 ਮਿਲੀਅਨ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਹ ਜਿਹੜੇ ਚਾਰਜਿਸ ਆ ਉਹ ਡ੍ਰੌਪ ਕੀਤੇ ਜਾ ਰਹੇ। ਇਹਦਾ ਮਤਲਬ ਇਹ ਆ ਵੀ ਜਿੱਦਾਂ ਤੁਸੀਂ ਕਿਹਾ ਵੀ ਇਨਸਾਫ ਖਰੀਦਿਆ ਹੀ ਜਾ ਰਿਹਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਆ। ਸੋ ਹੁਣ ਇੱਥੇ ਕੀ ਚੀਜ਼ ਜਿਹੜੀ ਉਹ ਰਹਿ ਜਾਊਗੀ? ਅਕਸਰ ਆਪਾਂ ਦੇਖਦੇ ਹਾਂ ਵੀ ਕਹਿੰਦੇ ਵੀ ਅਮਰੀਕਾ ਨੇ ਬਾਂਹ ਮਰੋੜਤੀ ਇੰਡੀਆ ਦੀ, ਵੀ ਅਡਾਨੀ ਨੂੰ ਵੀ ਜਿਹੜਾ ਉਹ ਪਾ ਲਿਆ, ਪਰ ਇਹ ਬਚਾ ਫਿਰ ਕਿੱਦਾਂ ਗਏ? ਫਿਰ ਇਨਸਾਫ ਵਾਲੀ ਗੱਲ ਕਿੱਥੇ ਜਿਹੜੀ ਉਹ ਰਹਿ ਜਾਂਦੀ ਆ? ਸੋ $18 ਮਿਲੀਅਨ ਦੀ ਜਿਹੜੀ ਡੀਲ ਬਣਾ ਕੇ ਫਰਾਡ ਦੇ ਐਲੀਗੇਸ਼ਨ ਆ ਉਹ ਸੈਟਲ ਕੀਤੇ ਜਾ ਰਹੇ ਆ। ਇਹ ਕੋਈ ਪਹਿਲਾ ਨਹੀਂ, ਇਹ ਕੋਈ ਅਖੀਰਲਾ ਨਹੀਂ। ਇੱਦਾਂ ਦੇ ਅਡਾਨੀ ਵਰਗੇ ਤੇ ਹੋਰ ਇੱਥੇ ਅਮਰੀਕਾ ਦੇ ਵਿੱਚ ਵੀ ਬਥੇਰੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਕਰ ਰਹੇ ਆ। ਹੁਣ ਤੁਸੀਂ ਇੱਕ ਉਦਾਹਰਨ ਮੈਂ ਤੁਹਾਨੂੰ ਦਿੰਦਾ ਵੀ ਟੈਕਸਸ ਦੇ ਵਿੱਚ ਇੱਕ GOP ਦਾ ਬੰਦਾ ਸੀਗਾ, ਉਹਦੇ ਉੱਤੇ ਬੜੇ ਘਿਨਾਉਣੇ ਚਾਰਜਸ ਸੀ ਬੱਚਿਆਂ ਦੇ ਨਾਲ ਜਿਸਮਾਨੀ ਸ਼ੋਸ਼ਣ ਕਰਨ ਦੇ, ਤੇ ਕਿਉਂਕਿ ਉਹ ਸੇਮ ਪਾਰਟੀ ਦਾ ਬੰਦਾ ਸੀਗਾ ਤੇ ਉਹਦੇ ਉਲਟ ਜਿਹੜੇ ਉੱਥੋਂ ਦੇ ਅਟਾਰਨੀ ਜਨਰਲ ਨੇ ਸਿਰਫ 6 ਮਹੀਨੇ ਦੀ ਉਹਨੂੰ ਸਜ਼ਾ ਜਿਹੜੀ ਉਹ ਮੰਗੀ ਆ, ਉਹ ਉਸ ਦੇ ਵਿੱਚ ਜਿਹੜੀ ਉਹ ਦਵਾਈ ਆ ਇੱਕ ਦੂਜੇ ਦੀ ਬੈਕ ਸਕ੍ਰੈਚ ਕਰਨਾ ਤੇ ਇੱਕ ਦੂਜੇ ਨੂੰ ਤਗੜੇ ਨੂੰ ਜਿਹੜਾ ਉਹ ਬਚਾਉਣਾ, ਉਹ ਗੱਲਾਂ ਜਿਹੜੀਆਂ ਉਹ ਇਸ ਦੇ ਵਿੱਚ
ਸਾਹਮਣੇ ਜਿਹੜੀਆਂ ਆ ਰਹੀਆਂ ਆ। ਸੋ ਡਿਪਲੋਮੈਟਿਕ ਰਿਲੇਸ਼ਨਸ ਇਹ ਕਿਹੜੇ ਪਾਸੇ ਵੱਲ ਨੂੰ ਤੁਰੇ ਆ, ਜਦੋਂ ਆਪਾਂ ਨੂੰ ਪਤਾ ਵੀ ਭਾਰਤ ਦੇ ਪ੍ਰਾਈਮ ਮਿਨਿਸਟਰ ਦਾ ਖਾਸਮ ਖਾਸ ਗੌਤਮ ਅਦਾਨੀ ਦੇ ਉੱਤੇ ਜਿਹੜੇ ਚਾਰਜਿਸ ਸੀਗੇ ਉਹ ਹੁਣ ਡ੍ਰੌਪ ਹੋਣ ਜਾ ਰਹੇ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਇਹ ਮਾਗਾ ਤੇ ਮੀਗਾ ਕਰਕੇ ਤੇ ਮੇਗਾ ਕਰਕੇ ਕਹਿ ਕੇ ਗਿਆ ਸੀਗਾ ਆਪਣਾ ਮੋਦੀ ਇੱਥੇ ਆਇਆ ਸੀ ਅਮਰੀਕਾ 'ਚ, ਤਾਂ ਉਦੋਂ ਉਹਨੂੰ ਗੌਤਮ ਅਡਾਨੀ ਬਾਰੇ ਸਵਾਲ ਪੁੱਛਿਆ ਗਿਆ ਸੀ, ਜਵਾਬ ਤਾਂ ਉਹਨੂੰ ਕੋਈ ਦੇਣਾ ਨਹੀਂ ਆਇਆ। ਪਰ ਇੱਦਾਂ ਕਹਿ ਸਕਦੇ ਆ ਵੀ ਜਿਹਨੂੰ ਕਹਿੰਦੇ ਵੀ ਇਹ ਜਿਹੜਾ ਫਕੀਰ ਆਦਮੀ ਝੋਲਾ ਉਠਾ ਕੇ ਚੱਲ ਪੜੇਂਗੇ, ਇਹ ਬੈਗ ਕਹਿੰਦੇ ਵੀ ਫਿਰ ਲੱਗਦਾ ਵੀ ਇਸੇ ਦਾ ਹੀ ਲੈ ਕੇ ਆਇਆ, ਤੇ ਇਵੈਂਚੁਅਲੀ ਜਿਹੜੀ ਡੀਲ ਡੂਲ ਆ ਉਹ ਉਹਨਾਂ ਨੇ ਹੁਣ ਕਰਵਾ ਲਈ ਆ। ਕਿਤੇ ਇਹੀ ਕਾਰਨ ਤਾਂ ਨਹੀਂ ਵੀ ਭਾਰਤ ਦੇ ਜਿਹੜੇ ਪ੍ਰਾਈਮ ਮਿਨਿਸਟਰ ਮੋਦੀ ਆ ਜਾਂ ਭਾਰਤ ਦੀਆਂ ਜਿਹੜੀਆਂ ਪਾਲਿਸੀਜ਼ ਆ ਅਮਰੀਕਾ ਨੂੰ ਜਿਹੜਾ ਉਹ ਲੈ ਕੇ ਜਾਂ ਇਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਮੰਨਣੀਆਂ ਤੇ ਜਿਹੜੀਆਂ ਸੁਣਨੀਆਂ ਇਸੇ ਕਰਕੇ ਤਾਂ ਨਹੀਂ ਸੀ ਕਰ ਰਹੇ ਵੀ ਉਹ ਸਾਰੀਆਂ ਚੀਜ਼ਾਂ ਦਾ ਇਵੈਂਚੁਅਲੀ ਜਿਹੜਾ ਇਨਾਮ ਆ ਉਹ ਇਹਨਾਂ ਨੂੰ ਅਡਾਨੀ ਦੇ ਜਿਹੜੇ ਇਹ ਚਾਰਜਿਸ ਆ ਉਹ ਡ੍ਰੌਪ ਕਰਵਾ ਕੇ ਜਿਹੜਾ ਉਹ ਮਿਲ ਰਿਹਾ ਹੈਗਾ ਆ। ਸੋ ਇਟ ਟੈਲਸ ਲੋਟ ਉਧਰਲੇ ਪਾਸੇ ਵੀ ਤੇ ਇੱਧਰਲੇ ਪਾਸੇ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈ। ਅਗਲੀ ਖਬਰ ਵੱਲ ਚੱਲੀਏ। ਫ੍ਰਿਜ਼ਨੋ ਕਾਉਂਟੀ ਦੇ ਇੱਕ ਡਿਪਟੀ ਨੂੰ ਅਰੈਸਟ ਕੀਤਾ ਗਿਆ ਆ, ਜਿਹਦੇ ਉੱਤੇ ਸੈਕਸ਼ੂਅਲ ਚਾਰਜਸ ਲਾਏ ਗਏ ਆ ਵਾਈਲ ਔਨ ਡਿਊਟੀ, ਜਦੋਂ ਉਹ ਡਿਊਟੀ ਦੇ ਉੱਤੇ ਸੀਗਾ। ਸੋ ਅਲਹੈਂਡਰੋ ਐਪੋਡਾਕਾ ਉਹਨੂੰ ਜਿਹੜੇ ਆ ਉਹਨੂੰ ਅਕਿਊਜ਼ ਕੀਤਾ ਗਿਆ ਆ ਵੀ ਸੈਕਸ਼ੂਅਲ ਬੈਟਰੀ, ਜਦੋਂ ਉਹ ਆਪਣਾ ਬੈਚ ਵੀਅਰ ਕਰ ਰਿਹਾ ਸੀ, ਯੂਨੀਫਾਰਮ ਦੇ ਵਿੱਚ ਸੀਗਾ। ਇਹ ਪਿਛਲੇ ਦਿਨਾਂ ਦੇ ਵਿੱਚ ਘਟਨਾ ਵਾਪਰੀ ਆ ਤੇ ਵਿਕਟਮ ਨੇ ਜਿਹੜਾ ਪੁਲਿਸ ਨੂੰ ਦੱਸਿਆ ਵੀ ਇਸ ਡਿਪਟੀ ਨੇ ਸੈਕਸ਼ੂਅਲੀ ਉਸ ਨੂੰ ਅਸੌਲਟ ਕੀਤਾ ਹੈਗਾ ਆ। ਸੋ ਇਹ ਔਨ ਡਿਊਟੀ ਦੇ ਉੱਤੇ ਜਿਹੜਾ ਇੱਕ ਸ਼ੈਰਿਫ ਆ ਉਸ ਨੇ ਇਹ ਸਾਰਾ ਕੁਝ ਕੀਤਾ ਹੈਗਾ। ਸੋ ਹੁਣ ਫ੍ਰਿਜ਼ਨੋ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹ ਇਸ ਦੀ ਇਨਵੈਸਟੀਗੇਸ਼ਨ ਨੇ ਕਨਫਰਮ ਕੀਤਾ ਵੀ ਹਾਂ ਸਾਡੇ ਕੋਲੇ ਜਿਹੜੀ ਕੰਪਲੇਨ ਆ ਇਹ ਆਈ ਹੈਗੀ ਆ। ਸਾਰੇ ਕਹਿੰਦੇ ਵੀ ਜਿਹੜੇ ਵਾਰੰਟ ਵੀ ਜਾਰੀ ਕੀਤੇ ਗਏ ਆ, DNA ਦਾ ਡਾਟਾ ਵੀ ਜਿਹੜਾ ਇਸ ਡਿਪਟੀ ਤੋਂ ਕਲੈਕਟ ਕੀਤਾ ਗਿਆ ਹੈਗਾ ਆ। ਤੇ ਜਿਹੜਾ ਵਿਕਟਮ ਆ ਉਹਦਾ ਨਾਮ ਨਹੀਂ ਡਿਸਕਲੋਜ਼ ਕੀਤਾ ਗਿਆ ਤੇ ਪਰ ਡਿਪਟੀ ਨੂੰ ਅਰੈਸਟ ਕੀਤਾ ਗਿਆ ਤੇ ਕਹਿੰਦੇ ਵੀ 31 ਸਾਲਾਂ ਦਾ ਇਹ ਜਿਹੜਾ ਡਿਪਟੀ ਆ ਇਸ ਨੂੰ 3 ਸਾਲ ਉੱਥੇ ਦੇ ਸ਼ੈਰਿਫ ਦੀ ਜੌਬ ਕਰਦੇ ਨੂੰ ਤੇ ਇਹਦੀ ਜਿਹੜੀ ਸੈਲਰੀ ਆ $92,000 ਦੇ ਕਰੀਬ ਹੈਗੀ ਆ। ਫ੍ਰਿਜ਼ਨੋ ਕਾਉਂਟੀ ਦੇ ਸ਼ੈਰਿਫ ਜੌਨ ਜਨੂਨੀ ਜੋ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਇਹ ਬਹੁਤ ਡਿਸਅਪੁਆਇੰਟਿੰਗ ਹੈਗਾ ਤੇ ਮੈਂ ਪਬਲਿਕ ਨੂੰ ਇੰਸ਼ੋਰ ਕਰਨਾ ਚਾਹੁੰਦਾ ਆ ਵੀ ਅਸੀਂ ਇਸ EMPLOYEE ਨੂੰ ਅਕਾਊਂਟੇਬਲ ਬਣਾਵਾਂਗੇ। ਡਿਪਟੀ ਸ਼ੈਰਿਫ ਜਾਂ ਸਿਟੀ ਦਾ ਪੁਲਿਸ ਆਫੀਸਰ ਉਹ ਬੜੀ ਕੇਅਰਫੁਲੀ ਕਹਿੰਦੇ ਚੈੱਕ ਕੀਤੇ ਜਾਂਦੇ ਆ ਤਾਂ ਕਿ ਜਿਹੜਾ ਉਹਨਾਂ ਦਾ ਹਾਈਐਸਟ ਸਟੈਂਡਰਡ ਹੋਵੇ ਆਫ देयर ਕੰਡਕਟ। ਪਰ ਇਨਵੈਸਟੀਗੇਸ਼ਨ ਚੱਲ ਰਹੀ ਆ, ਹੁਣ ਬੌਂਡ ਹੀਅਰਿੰਗ ਹੋਣੀ ਆ, ਉਹਦੇ ਤੇ ਬੌਂਡ ਰੱਖਿਆ ਗਿਆ। ਅਲਹੈਂਡਰੋ ਅਪੋਡ ਹੈਗਾ ਆ ਡਿਪਟੀ ਸ਼ੈਰਿਫ ਜੋ ਸੀ ਤੇ ਜਿਹੜੀ ਹੀਅਰਿੰਗ ਆ ਉਹ ਮਈ 28 ਨੂੰ ਹੋਊਗੀ। ਜੀ, ਰਾਸ਼ਟਰਪਤੀ ਟਰੰਪ ਨੇ ਕੁਝ ਐਥਿਕਸ ਫਾਈਲਿੰਗ ਕੀਤੀਆਂ ਜਿਸ ਦੇ ਵਿੱਚ ਹਜ਼ਾਰਾਂ ਹੀ ਜਿਹੜੇ ਟ੍ਰੇਡਸ ਆ ਜਿਹੜੇ US ਸਟਾਕਸ ਦੇ ਨਾਲ ਜੁੜੇ ਹੋਏ ਆ ਉਹਨਾਂ ਬਾਰੇ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਫਾਈਨੈਂਸ਼ੀਅਲ ਐਕਟੀਵਿਟੀ ਕਾਫੀ ਜ਼ਿਆਦਾ ਇਹਨਾਂ ਦੋ ਜਿਹੜੇ ਡਿਸਕਲੋਜ਼ਰ ਫਾਰਮਸ ਆਏ ਆ ਇਸ ਸਾਲ ਦੇ ਪਹਿਲੇ 3 ਮਹੀਨਿਆਂ ਨੂੰ ਲੈ ਕੇ। ਇੱਥੋਂ ਕਹਿੰਦੇ ਵੀ ਇਹਨਾਂ ਫਾਰਮਸ ਤੋਂ ਇਹ ਪਤਾ ਲੱਗਦਾ ਦਸਤਾਵੇਜ਼ਾਂ ਤੋਂ ਵੀ ਘੱਟੋ ਘੱਟ $220 ਮਿਲੀਅਨ ਤੇ ਪੋਟੈਂਸ਼ੀਅਲ ਜਿਹੜੀ ਵੈਲਿਊ ਆ $750 ਮਿਲੀਅਨ ਤੱਕ ਦੇ ਜਿਹੜੇ ਟ੍ਰੇਡਸ ਆ ਉਹ ਕਿਤੇ ਜਿਹੜੇ ਉਹ ਹੋ ਸਕਦੇ ਆ। ਸੋ ਵੱਡੀਆਂ ਜਿਹੜੀਆਂ ਪਰਚੇਜ਼ਿਸ ਦੇ ਵਿੱਚ ਇਹਨਾਂ ਦੇ ਦੁਆਰਾ ਐਨਵੀਡੀਆ, ਐਪਲ ਤੇ S&P ਇੰਡੈਕਸ ਫੰਡ ਦੇ ਵਿੱਚ ਡਾਲਰ ਲਾਏ ਗਏ ਆ ਤੇ ਜਿਹੜੀਆਂ ਸੈਲਿੰਗ ਕੀਤੀਆਂ ਉਹਨਾਂ ਨੇ ਐਮਾਜ਼ਨ, ਮਾਈਕਰੋਸਾਫਟ ਤੇ ਮੈਟਾ ਪਲੇਟਫਾਰਮ ਦੇ ਵਿੱਚੋਂ $5 ਤੋਂ $25 ਮਿਲੀਅਨ ਤੱਕ ਜੋ ਆਪਣੇ ਐਸੈਟ ਸੀ ਉਹ ਉਹਨਾਂ ਨੇ ਵੇਚੇ ਆ। ਸੋ ਇਸ ਬਾਬਤ ਜਦ ਸਵਾਲ ਪੁੱਛਿਆ ਗਿਆ ਵਾਈਟ ਹਾਊਸ ਨੂੰ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜੀ ਟਰੰਪ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਇਸ ਦਾ ਜਿਹੜਾ ਸਵਾਲ ਪੁੱਛੋ ਤੇ ਕਹਿੰਦੇ ਵੀ ਅਜੇ ਤੱਕ ਉਧਰੋਂ ਕੋਈ ਜਵਾਬ ਨਹੀਂ ਆਇਆ ਹੈਗਾ। ਸੋ ਰਾਸ਼ਟਰਪਤੀ ਟਰੰਪ ਜਦੋਂ ਤੋਂ ਪਿਛਲੇ ਸਾਲ ਤੋਂ ਵਾਈਟ ਹਾਊਸ ਦੇ ਵਿੱਚ ਆਏ ਆ ਇਹਨਾਂ ਨੇ ਕਈ ਵਾਰੀ ਇਹ ਆਪਣੀਆਂ ਜਿਹੜੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਆ ਉਹਨਾਂ ਨੂੰ ਡਿਸਕਲੋਜ਼ ਜਨਤਕ ਇਹਨਾਂ ਚੀਜ਼ਾਂ ਦੇ ਜ਼ਰੀਏ ਜਿਹੜਾ ਉਹ ਕੀਤਾ ਹੈਗਾ ਆ। ਸੋ ਇਹਨਾਂ ਫਾਰਮਸ ਦੇ ਵਿੱਚ ਕਹਿੰਦੇ ਵੀ ਇਹ ਰਿਕੁਆਇਰ ਆ ਜਿਹੜੇ ਫੈਡਰਲ ਐਥਿਕਸ ਰੂਲਸ ਦੇ ਮੁਤਾਬਕ
ਵੀ ਕੋਈ ਵੀ ਜਿਹੜਾ ਟ੍ਰਾਂਜੈਕਸ਼ਨ $1000 ਤੋਂ ਉੱਤੇ ਦੀ ਆ ਬਰੋਡ ਵੈਲਿਊ ਜਿਹੜੀ ਆ ਉਹਦੀ, ਵੀ ਉਹਨਾਂ ਨੂੰ ਤੁਹਾਨੂੰ ਜਿਹੜਾ ਉਹ ਲਿਸਟ ਕਰਨਾ ਜਿਹੜਾ ਉਹ ਪਊਗਾ। ਐਗਜ਼ੈਕਟ ਅਮਾਊਂਟ ਦੱਸਣ ਦੀ ਜਿਹੜੀ ਉਹ ਕਹਿੰਦੇ ਜ਼ਰੂਰਤ ਨਹੀਂ ਆ, ਪਰ ਪਹਿਲੇ 3 ਮਹੀਨਿਆਂ ਦੇ ਵਿੱਚ $220 ਮਿਲੀਅਨ ਦੀ ਘੱਟੋ ਘੱਟ ਜਿਹੜੀ ਫਾਈਨੈਂਸ਼ੀਅਲ ਐਕਟੀਵਿਟੀ ਆ ਉਹਨਾਂ ਦੀ ਸ਼ੋ ਹੋਈ ਆ, ਤੇ ਓਵਰਆਲ ਵੈਲਿਊ ਕਹਿੰਦੇ ਵੀ ਜਿਨ੍ਹਾਂ ਦੀ $750 ਮਿਲੀਅਨ ਤੱਕ ਜਿਹੜੀ ਉਹ ਬਣ ਜਾਂਦੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਲੇ ਆਫ ਦਾ ਦੌਰ ਬੜੀ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ। ਪਿਛਲੇ ਦਿਨਾਂ ਦੇ ਵਿੱਚ 4000 ਤੋਂ ਵੱਧ EMPLOYE ਜਿਹੜੇ ਸਿਸਕੋ ਨੇ ਲੇ ਆਫ ਕੀਤੇ ਆ। ਹੁਣ ਸਟਾਰਬਕ ਨੇ ਵੀ ਅੱਜ ਅਨਾਉਂਸ ਕੀਤਾ ਆ, CNBC ਰਿਪੋਰਟ ਕਰ ਰਿਹਾ ਵੀ 300 US EMPLOYEਜ਼ ਜੋ ਆ ਉਹ ਲੇ ਆਫ ਕਰਨ ਜਾ ਰਹੇ ਹੈਗੇ ਆ। ਕੁਝ ਜਿਹੜੇ ਆ ਰੀਜਨਲ ਸਪੋਰਟ ਆਫਿਸਰਸ ਆ ਉਹ ਵੀ ਕਲੋਜ਼ ਕਰਨ ਜਾ ਰਹੇ ਆ। ਸੋ ਕਾਫੀ ਚੇਨ ਬਹੁਤ ਤੇਜ਼ੀ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਫੈਲੀ ਸੀ ਕਹਿੰਦੇ ਪਈ, ਪਰ ਹੁਣ ਥੋੜਾ ਜਿਹਾ ਇਹਦੇ ਚ ਖੜਾਤ ਆਇਆ ਹੈਗਾ ਆ, ਤੇ ਜਿਹੜੇ ਇਨਕਮ ਤਾਂ ਕਿ ਜਿਹੜਾ ਪ੍ਰੋਫਿਟ ਉਹਨਾਂ ਦਾ ਵਾਧਾ ਹੋਵੇ, ਇਸ ਕਰਕੇ ਜਿਹੜੀ ਲੇ ਆਫ ਆ ਉਹ ਕੀਤੀ ਜਾ ਰਹੀ ਹੈਗੀ ਆ। ਕਹਿੰਦੇ ਪਈ ਜਿਹੜੀ ਰੀਸਟਰਕਚਰਿੰਗ ਚਾਰजेस ਆ ਲਗਭਗ $400 ਮਿਲੀਅਨ ਦਾ ਇਹਦੇ ਨਾਲ ਫਰਕ ਪਊਗਾ। ਸੋ ਸਟਾਰਬਕ ਕਹਿੰਦੇ ਐਕਸਪੈਕਟ ਕਰਦਾ 280 ਮਿਲੀਅਨ ਨਾਨ ਕੈਸ਼ ਚਾਰजेस ਰਿਲੇਟਡ ਟੂ ਇੰਪੇਅਰਮੈਂਟ ਆਫ ਲੌਂਗ ਲਿਵਡ ਐਸੈਟਸ ਤੇ $120 ਮਿਲੀਅਨ ਕੈਸ਼ ਚਾਰजेस ਜੋ ਜੌਬ ਕੱਟਸ ਦੇ ਨਾਲ ਹੋਣਗੇ। ਸੋ ਸਟਾਰਬਕਸ ਦੇ ਕੋਲ 9000 ਦੇ ਕਰੀਬ US ਰੀਟੇਲ ਵਰਕਰਸ ਆ, 5000 ਦੇ ਕਰੀਬ ਇੰਟਰਨੈਸ਼ਨਲ EMPLOYEਜ਼ ਜੋ ਵਰਕ ਕਰਦੇ ਹੈਗੇ ਆ ਐਜ਼ ਆਫ ਸਤੰਬਰ 28, 2025। ਸੋ 300 ਬੰਦੇ ਜਿਹੜੇ ਆ ਉਹ ਲੇ ਆਫ ਕਰਨ ਜਾ ਰਹੇ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਜੇ ਨਜ਼ਰ ਮਾਰਦੇ ਜਾਈਏ, ਬੋਇੰਗ 737 ਮੈਕਸ ਦਾ ਇੱਕ ਵਰਡਿਕਟ ਹਰਜੋਤ ਸਿੰਘ ਜੀ ਆਇਆ ਆ, ਜਿਸ ਦੇ ਵਿੱਚ ਜਿਊਰੀ ਨੇ 49.5 ਆਲਮੋਸਟ $50 ਮਿਲੀਅਨ ਉਸ ਪਰਿਵਾਰ ਨੂੰ ਦੇਣ ਦੇ ਲਈ ਆਖਿਆ ਆ, ਜਿਹੜਾ 2019 ਦੇ ਇੱਕ ਬੋਇੰਗ ਮੈਕਸ ਕ੍ਰੈਸ਼ ਦੇ ਵਿੱਚ ਜਿਸ ਦੀ ਮੌਤ ਹੋ ਗਈ ਸੀਗੀ। ਸੋ ਇਹ ਜਿਹੜਾ ਫੈਡਰਲ ਜਿਊਰੀ ਆ ਉਹਨਾਂ ਨੇ 24 ਸਾਲਾਂ ਦੀ ਜਿਹੜੀ ਗਲੋਬਲ ਨਾਨ ਪ੍ਰੋਫਿਟ ਵਰਕਰ ਜਿਸ ਦੀ ਮੌਤ ਹੋਈ ਸੀ ਇਥੀਓਪੀਆ ਵਾਲੇ ਜਿਹੜੇ ਹਾਦਸੇ ਦੇ ਵਿੱਚ, ਉਹਦੇ ਵਿੱਚ ਤਕਰੀਬਨ $50 ਮਿਲੀਅਨ ਦਾ ਜਿਹੜਾ ਵਰਡਿਕਟ ਆ ਉਹ ਸੁਣਾਇਆ ਆ। ਸੋ ਸਾਮਿਆ ਸਟੋਮੋ ਕਰਕੇ ਇਹ ਨਾਂ ਸੀਗਾ ਉਸ ਕੁੜੀ ਦਾ। ਸ਼ੈਫੀਲਡ ਮੈਸੇਚਿਊਸਟ ਦੀ ਇਹ ਰਹਿਣ ਵਾਲੀ ਸੀਗੀ, ਉੱਥੇ ਗਰੂ ਅਪ ਜਿਹੜੀ ਹੋਈ ਸੀ, ਇੱਕ ਨਾਨ ਪ੍ਰੋਫਿਟ ਦੇ ਨਾਲ ਇਹ ਕੰਮ ਕਰਦੀ ਸੀ। ਜਦੋਂ ਇਹ ਟਰੈਵਲ ਕਰ ਰਹੀ ਸੀ ਯੁਗਾਂਡਾ ਨੂੰ ਆਪਣੇ ਵੱਡੇ ਮੇਜਰ ਇੱਕ ਪ੍ਰੋਜੈਕਟ ਦੇ ਉੱਤੇ, ਜਦ ਪਲੇਨ ਚੜ੍ਹਨ ਤੇ ਕੁਝ ਮਿੰਟਾਂ ਬਾਅਦ ਹੀ ਕ੍ਰੈਸ਼ ਕਰ ਗਿਆ ਸੀਗਾ। ਸੋ ਯੂਨੀਵਰਸਿਟੀ ਆਫ ਮੈਸੇਚਿਊਸਟ ਦੇ ਵਿੱਚ ਨਾਲ ਕਹਿੰਦੇ ਆ ਵੀ ਉਹ ਪੜ੍ਹਦੀ ਵੀ ਸੀਗੀ। ਸੋ ਹੁਣ ਉਹਦੇ ਪਰਿਵਾਰ ਨੇ ਬੋਇੰਗ ਦੇ ਉਲਟ ਕੇਸ ਕੀਤਾ ਹੋਇਆ ਸੀਗਾ ਵੀ ਤੁਹਾਡੀ ਜਿਹੜੀ ਅਣਗਹਿਲੀ, ਤੁਹਾਡੇ ਜਿਹੜੇ ਸੌਫਟਵੇਅਰ ਦੀਆਂ ਪ੍ਰੋਬਲਮਸ ਜਾਂ ਜਿਹੜੀਆਂ ਇਸ ਦੀਆਂ ਜਿਹੜੀਆਂ ਪ੍ਰੋਬਲਮਸ ਦੇ ਕਰਕੇ ਜਿਹੜਾ ਵੀ ਉਹ ਮੌਤ ਜਿਹੜੀ ਇਹਨਾਂ ਦੀ ਹੋਈ ਆ। ਸੋ ਉਹਦੇ ਕਰਕੇ ਜਿਹੜੇ ਜਿਊਰੀ ਆ ਉਹਨਾਂ ਨੇ 49.5 ਮਿਲੀਅਨ ਦਾ ਜਿਹੜੀ ਆ ਆਖਿਆ ਆ। ਜਿਊਰਰ ਨੇ $21 ਮਿਲੀਅਨ ਕਿਹਾ ਵੀ ਜਿਹੜੀ ਪੇਨ ਐਂਡ ਸਫਰਿੰਗ ਤੇ ਇਮੋਸ਼ਨਲ ਡਿਸਟ੍ਰੈਸ ਉਹਦੇ ਪਰਿਵਾਰ ਨੂੰ ਹੋਇਆ, ਤੇ ਉਸਨੇ ਜੋ ਉਸ ਟਾਈਮ ਦੇ ਉੱਤੇ ਇਸ ਫਲਾਈਟ ਦੇ ਵਿੱਚ ਐਕਸਪੀਰੀਅੰਸ ਕੀਤਾ ਹੋਊਗਾ ਉਸ ਦੇ ਲਈ $16.5 ਮਿਲੀਅਨ ਲਾਸ ਆਫ ਕੰਪੈਨੀਅਨਸ਼ਿਪ ਜੋ ਉਹਦੇ ਪਰਿਵਾਰ ਨੇ ਉਹਨੂੰ ਖੁੰਝਿਆ ਆ ਉਹਦੇ ਕਰਕੇ, ਤੇ $12 ਮਿਲੀਅਨ ਜਿਹੜਾ ਗਰੀਫ ਦੇ ਲਈ ਉਹ ਉਹਨਾਂ ਨੇ ਜਿਹੜਾ ਅਲਾਟ ਕੀਤਾ ਹੈਗਾ। ਸੋ ਕੁੱਲ ਮਿਲਾ ਕੇ 49.5 ਮਿਲੀਅਨ ਦੀ ਜਿਹੜੀ ਆਖਿਆ ਆ ਵੀ ਜਿਊਰੀ ਨੇ ਅਵਾਰਡ ਕੀਤਾ ਵੀ ਭਾਈ ਬੋਇੰਗ ਵਾਲੇ ਹੁਣ ਇਸ ਬੀਬੀ ਦੇ ਪਰਿਵਾਰ ਨੂੰ ਇੰਨੀ ਰਾਸ਼ੀ ਜਿਹੜੀ ਉਹ ਦੇਣ। ਆਲਰੇਡੀ ਜਿਹੜੇ ਹਰਜੋਤ ਸਿੰਘ ਜੀ ਇਹਦੇ ਵਿੱਚ ਆਪਾਂ ਨੂੰ ਪਤਾ ਆ ਵੀ ਕਿੰਨੇ ਲੋਕਾਂ ਦੀਆਂ ਕਿੰਨੇ ਸੈਂਕੜੇ ਲੋਕਾਂ ਦੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਸੀਗੀਆਂ। ਇੱਕ ਲਾਇਨ 에ਅਰ ਫਲਾਈਟ 6110 ਸੀਗੀ ਤੇ ਇਥੀਓਪੀਅਨ 에ਅਰਲਾਈਨ ਦੀ ਜਿਹੜੀ ਫਲਾਈਟ 302 ਸੀ ਜਿਹੜੇ ਹਾਦਸਾਗ੍ਰਸਤ ਹੋ ਗਏ ਸੀ। ਇਸ ਫਲਾਈਟ ਤੋਂ ਬਾਅਦ ਹਰਜੋਤ ਸਿੰਘ ਜੀ ਦੁਨੀਆ ਭਰ ਦੇ ਵਿੱਚ ਜਿਹੜੇ 737 ਬੋਇੰਗ ਦੇ ਜਹਾਜ਼ ਆ, ਮੈਕਸ ਜਹਾਜ਼ ਆ, ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਸੀ। ਤਕਰੀਬਨ 1 ਸਾਲ ਤੱਕ ਇਹ ਗਰਾਊਂਡ ਰਹੇ। ਕਈ ਜਿਹੜੀਆਂ ਮਲਟੀਪਲ ਇਨਵੈਸਟੀਗੇਸ਼ਨ ਜਾਂਚ ਜਿਹੜੀਆਂ ਇਸ ਦੇ ਵਿੱਚ ਵਾਪਰੀਆਂ ਬੋਇੰਗ ਦੇ ਜਿਹੜੇ ਸੇਫਟੀ ਕਲਚਰ ਤੇ ਰੈਗੂਲੇਟਰੀ ਓਵਰਸਾਈਟ ਨੂੰ ਜਿਹੜਾ ਉਹ ਲੈ ਕੇ। ਫੈਡਰਲ ਪ੍ਰੋਸੀਕਿਊਟਰਸ ਨੇ ਬਾਅਦ ਦੇ ਵਿੱਚ ਬੋਇੰਗ ਦੇ ਉੱਤੇ ਚਾਰਜ ਲਾਏ ਸੀ ਵੀ ਇਹਨਾਂ ਨੇ ਜਾਣਬੁੱਝ ਕੇ ਰੈਗੂਲੇਟਰਸ ਨੂੰ
ਅੱਖਾਂ 'ਚ ਮਿੱਟੀ ਪਾਈ ਆ, ਘੱਟਾ ਪਾਇਆ ਆ, ਮਿਸਲੀਡ ਜਿਹੜਾ ਉਹ ਕੀਤਾ ਜਿਹੜੇ ਫਲਾਈਟ ਕੰਟਰੋਲ ਸਿਸਟਮ ਨੂੰ ਜਿਹੜਾ ਉਹ ਲੈ ਕੇ ਤੇ ਉੱਦਾਂ ਜਿਹੜਾ ਪ੍ਰੋਸੀਕਿਊਟਰਸ ਨੇ ਕਹਿੰਦੇ ਵੀ ਐਗਰੀਮੈਂਟ ਬਣਾ ਲਿਆ ਸੀ ਬੋਇੰਗ ਦੇ ਨਾਲ, ਜਿਹਦੇ ਵਿੱਚ ਕੰਪਨੀ ਨੂੰ ਕਿਹਾ ਗਿਆ ਸੀਗਾ ਵੀ $1 ਬਿਲੀਅਨ ਜਿਹੜੇ ਆ ਉਹ ਫਾਈਨ ਦੇ ਵਿੱਚ ਨਾਲੇ ਇਨਵੈਸਟ ਕਰਨ ਤੇ ਐਡੀਸ਼ਨਲ $1 ਬਿਲੀਅਨ ਜਿਹੜੇ ਫਾਈਨਸ ਦੇ ਨਾਲ ਕੰਪਨਸੇਸ਼ਨ ਤੇ ਸੇਫਟੀ ਇੰਪਰੂਵਮੈਂਟਸ ਦੇ ਉੱਤੇ ਜਿਹੜੇ ਉਹ ਲਗਾਏ ਜਾਣ। ਪਰ ਇੱਕ ਵੱਖਰੇ ਕੇਸ ਦੇ ਵਿੱਚ ਅੱਜ ਬੋਇੰਗ ਨੂੰ ਜਿਹੜਾ $49.5 ਮਿਲੀਅਨ ਦੇਣ ਨੂੰ ਆਖਿਆ ਗਿਆ ਆ ਸਾਮਿਆ ਸਟੋਮੋ ਦੇ ਪਰਿਵਾਰ ਨੂੰ। ਜੀ, ਤੇ ਜਾਂਦੇ ਜਾਂਦੇ ਜਿਹੜੇ ਆਪਣੇ ਸਰੋਤੇ ਵਾਸ਼ਿੰਗਟਨ ਸਟੇਟ ਦੇ ਵਿੱਚ ਰਹਿੰਦੇ ਆ, ਇੱਕ ਨਵਾਂ ਗੁਰੂ ਘਰ ਯਕਮਾ ਦੇ ਵਿੱਚ ਜਿਹੜਾ ਓਪਨ ਹੋਣ ਜਾ ਰਿਹਾ ਹੈ ਮਈ 16 ਨੂੰ, ਯਾਨੀ ਕਿ ਕੱਲ ਨੂੰ ਉੱਥੇ ਓਪਨਿੰਗ ਆ ਸਿੱਖ ਟੈਂਪਲ ਆਫ ਯਕਮਾ ਗੁਰਦੁਆਰਾ ਸਿੰਘ ਸਭਾ। ਸੋ ਜਿੰਨੇ ਵੀ ਸਰੋਤੇ ਉਸ ਏਰੀਆ ਦੇ ਵਿੱਚ ਰਹਿੰਦੇ ਆ ਵੱਧ ਤੋਂ ਵੱਧ ਪਹੁੰਚੋ। ਨਵੇਂ ਗੁਰੂ ਘਰ ਇਸ ਟਾਊਨ ਦੇ ਵਿੱਚ ਬਹੁਤ ਸੋਹਣੀ ਬਿਲਡਿੰਗ ਬਣੀ ਆ 4906 ਹਿਲ ਕ੍ਰੈਸਟ ਡਰਾਈਵ ਦੇ ਉੱਤੇ। 9 ਵਜੇ ਤੋਂ ਲੈ ਕੇ ਸਵੇਰ ਦੇ ਦੁਪਹਿਰ ਦੇ 3 ਵਜੇ ਤੱਕ ਜਿਹੜਾ ਆ ਪ੍ਰੋਗਰਾਮ ਉੱਥੇ ਚੱਲਣਾ ਹੈਗਾ ਆ। ਹੋਰ ਕਮਿਊਨਿਟੀਆਂ ਦੇ ਵੀ ਲੋਕ ਕਾਫੀ ਪਹੁੰਚਣਗੇ। ਯਕਮਾ ਇੱਕ ਟਾਊਨ ਹੈਗਾ ਆ ਵਾਸ਼ਿੰਗਟਨ ਸਟੇਟ ਦੇ ਵਿੱਚ ਜੋ ਕਿ ਯਕਮਾ ਵੈਲੀ ਬੜੀ ਫਰਟਾਈਲ ਆ ਉੱਥੇ ਆ, ਤੇ ਵਾਈਨਰੀਜ਼ ਤੇ ਐਪਲ ਔਰਚਰਡਸ ਕਰਕੇ ਜਾਣਿਆ ਜਾਂਦਾ ਆ। ਤੇ ਉੱਥੇ ਉਹਦੀ ਹਿਸਟਰੀ ਵੀ ਬੜੀ ਹੈਗੀ ਆ, ਕਹਿੰਦੇ ਵੀ ਵੁਡਨ ਵੈਗਨਸ ਵਗੈਰਾ 1930 ਦਾ ਸੋਡਾ ਫਾਊਂਟੇਨਸ ਵਗੈਰਾ ਉਸ ਸ਼ਹਿਰ ਦੇ ਵਿੱਚ ਹੈਗਾ। ਥੋੜੀ ਪੋਪੂਲੇਸ਼ਨ ਰਹਿੰਦੀ ਆ ਆਪਣੀ ਸਿੱਖ ਪੋਪੂਲੇਸ਼ਨ, ਸੋ ਉਹਨਾਂ ਨੇ ਹੁਣ ਬਹੁਤ ਵਧੀਆ ਜਿਹੜਾ ਗੁਰੂ ਘਰ ਆ ਉਹ ਯਕਮਾ ਦੇ ਵਿੱਚ ਉਸਾਰਿਆ ਹੈਗਾ ਜੀ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਲਵਾਂਗੇ ਜੀ ਇਜਾਜ਼ਤ। ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇੱਥੇ ਹੀ ਸਮਾਪਤ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨਿ ਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਦਿਓ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।